ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਆਪਾਂ ਜੁੜਾਂਗੇ ਬਲਤੇਜ ਪੰਨੂ ਜੀ ਨਾਲ ਤੇ ਜਾਣਾਂਗੇ ਉਹਨਾਂ ਤੋਂ ਕੁਝ ਅਹਿਮ ਖਬਰਾਂ ਬਾਰੇ, ਕੁਝ ਖਾਸ ਜਾਣਕਾਰੀਆਂ। ਪਰ ਉਸ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦਾ। ਤੇ ਜੇਕਰ ਤੁਸੀਂ ਵੀ ਕਿਸੇ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ 408 272 5200 ਤੇ ਕਾਲ ਕਰਕੇ ਗੱਲਬਾਤ ਕਰ ਸਕਦੇ ਹੋ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਸਾਡੇ ਸਪਾਂਸਰ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ। ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੇ ਵਿੱਚ ਵਧੀਆ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਜੇਕਰ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲੈਣੀ ਹੈ ਤਾਂ 408 272 2500 ਤੇ ਕਾਲ ਕਰ ਸਕਦੇ ਹੋ। ਤਿਰਕੇਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਤਿਰਕੇਨਾ ਇਮੀਗ੍ਰੇਸ਼ਨ ਬਾਬਤ ਕੋਈ ਤੁਹਾਡਾ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ 415 909 0503 ਤੇ ਕਰ ਸਕਦੇ ਹੋ। ਗੁਰਦੀਪ ਸਿੰਘ ਬਿਰਦੀ, ਕਲੋਵਿਸ, ਸਤਨਾਮ ਸਿੰਘ ਸ਼ੇਰਗਿੱਲ ਸੈਲਮਾ, ਰਵਿੰਦਰ ਹਲਵਾਰਾ ਫਰੈਜ਼ਨੋ, ਮਨਜੀਤ ਸਿੰਘ ਦੀਵਾਨਾ, ਬੂਟਾ ਸਿੰਘ ਰਾਣੀਪੁਰ ਫਰੈਜ਼ਨੋ, ਚਾਨੀ ਸਿੰਘ ਬਦਵਾਲ, ਪਿਆਰਾ ਸਿੰਘ, ਰਾਹੁਲ ਗੁਰਪਾਲ ਗਿੱਲ ਸੈਕਰਾਮੈਂਟੋ, ਗੁਰਦੀਪ ਸਿੰਘ ਗਿੱਲ ਤੇ ਪਰਿਵਾਰ ਯੂਬਾ ਸਿਟੀ, ਰਵਿੰਦਰ ਸਿੰਘ, ਪ੍ਰੀਤਮ ਸਿੰਘ ਗਿੱਲ, ਗੁਰਮੀਤ ਸਿੰਘ, ਸੁਰਿੰਦਰ ਕੌਰ ਥਿੰਨ ਬੇਕਰਸਫੀਲਡ, ਮਨਦੀਪ ਸਿੰਘ, ਸਰਬਜੀਤ ਕੌਰ ਸੈਨ ਹੋਜ਼ੇ ਤੇ ਜ਼ੈਂਡਰ ਗਰੁੱਪ ਵਾਲੇ। ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਹੈ ਜਾਂ ਘਰ ਵੇਚਣਾ ਹੈ ਜਾਂ ਲੈਣਾ ਤੁਸੀਂ ਹੋਮ ਲੋਨ, ਤਾਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ 855 905 2575 ਤੇ। ਜੁੜਦੇ ਹਾਂ ਬਲਤੇਜ ਪੰਨੂ ਜੀ ਨਾਲ, ਉਸ ਤੋਂ ਬਾਅਦ ਖਬਰਾਂ ਦੀ ਤਫਸੀਲ। ਪੰਨੂ ਸਾਹਿਬ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ, ਧੰਨਵਾਦ, ਬਹੁਤ ਮਿਹਰਬਾਨੀ, ਥੈਂਕ ਯੂ ਜੀ ਪੰਨੂ ਸਾਹਿਬ, ਮਹਾਰਾਸ਼ਟਰ ਤੋਂ ਸ਼ੁਰੂਆਤ ਕਰ ਲਗੇ। ਉਧਵ ਠਾਕਰੇ ਦੀ ਸਰਕਾਰ ਡਿੱਗਣ ਕੰਡੇ ਹੈ, ਇੱਕ ਬੰਦਾ ਕਈ MLA ਲੈ ਗਿਆ ਦੱਸਦੇ। ਬਿਲਕੁਲ, ਐਕਚੁਅਲੀ ਇਹ ਹੈ ਕਿ ਤੁਸੀਂ ਇਹ ਕਹਿ ਲਓ, ਪਿਛਲੇ ਦਿਨਾਂ ਦੇ ਵਿੱਚ ਜਿਹੜੀਆਂ ਰਾਜ ਸਭਾ ਦੀਆਂ ਚੋਣਾਂ ਹੋਈਆਂ ਸੀਗੀਆਂ ਜੀ, ਕਹਾਣੀ ਕਿਤੇ ਨਾ ਕਿਤੇ ਉਦੋਂ ਸਟਾਰਟ ਹੋ ਗਈ ਸੀਗੀ, ਔਰ 10 ਦੇ ਕਰੀਬ ਜਿਹੜੇ ਵਿਧਾਨਕਾਰ ਸੀਗੇ ਉਹਨਾਂ ਦੀ ਕ੍ਰਾਸ ਵੋਟਿੰਗ ਹੋਈ ਸੀ। ਨਹੀਂ ਸਮਝਿਆ ਗਿਆ ਜਾਂ ਨਹੀਂ ਸਾਂਭਿਆ ਗਿਆ, ਜਾਂ ਇਹ ਸਾਰਾ ਜਿਹੜਾ ਆਪਰੇਸ਼ਨ ਚੱਲ ਰਿਹਾ ਇਹਨੂੰ ਏਡਾ ਅੰਦਰ ਖਾਤੇ ਰੱਖਿਆ ਗਿਆ ਕਿ ਸਮਝ ਨਹੀਂ ਲੱਗੀ ਸਰਕਾਰ ਚਲਾਉਣ ਵਾਲਿਆਂ ਨੂੰ ਕਿ ਉਹਨਾਂ ਦੇ ਘਰੇ ਡਾਕਾ ਪੈ ਰਿਹਾ। ਔਰ ਇੱਕ ਉਹਨਾਂ ਦੇ ਵਿੱਚੋਂ ਜਿਹੜਾ ਕਿ ਸੀਨੀਅਰ ਆਗੂ ਸੀਗਾ ਏਕਨਾਥ ਸ਼ਿੰਦੇ ਜੀ, ਉਹ ਲੈ ਗਿਆ ਪੱਟ ਕੇ ਬਹੁਤੇ ਵਿਧਾਇਕ ਤੇ ਜਾ ਵੜਿਆ ਜੀ ਗੁਜਰਾਤ ਦੇ ਸ਼ਹਿਰ ਦੇ ਵਿੱਚ। ਗੁਜਰਾਤ ਦੇ ਵੱਡੇ ਸ਼ਹਿਰ ਸੂਰਤ ਦੇ ਵਿੱਚ ਉਹਨੇ ਡੇਰੇ ਲਾ ਲਏ। ਉਧਵ ਠਾਕਰੇ ਦੀ ਅਗਵਾਈ ਵਾਲੀ ਮਹਾ ਵਿਕਾਸ ਅਗਾੜੀ ਗੱਠਜੋੜ ਸਰਕਾਰ ਸੰਕਟ ਚ ਆ ਗਈ ਜੀ। ਜਿਹੜਾ ਇਹਨੇ ਉਧਵ ਠਾਕਰੇ ਨੇ ਏਲਚੀ ਆਪਣਾ ਭੇਜਿਆ ਵੀ ਜਾ ਕੇ ਗੱਲ ਕਰਾ, ਕਿਉਂਕਿ ਫੋਨ ਤਾਂ ਕਿਸੇ ਦਾ ਉਹ ਚੁੱਕਦੇ ਨਹੀਂ ਸੀ। ਜਦੋਂ ਏਕਨਾਥ ਸ਼ਿੰਦੇ ਦੇ ਨਾਲ ਗੱਲ ਕੀਤੀ ਤੇ ਜਿਹੜੀ ਗੱਲ ਦਾ ਖਦਸ਼ਾ ਸੀ ਨਿਕਲਿਆ ਤਾਂ ਉਹੀ। ਉਹ ਕਹਿੰਦਾ ਕਿ ਜੇ ਗੱਠਜੋੜ ਕਰਕੇ ਸਰਕਾਰ ਚਲਾਉਣੀ ਆ ਤੇ NCP ਤੇ ਕਾਂਗਰਸ ਬਾਕੀਆਂ ਨੂੰ ਲਾਂਭੇ ਕਰੋ ਤੇ ਭਾਰਤੀ ਜਨਤਾ ਪਾਰਟੀ ਦੇ ਨਾਲ ਗੱਠਜੋੜ ਕਰ ਲਓ ਜੀ। ਹੁਣ ਕਹਾਣੀ ਤਾਂ ਉਹੀ ਸੀਗੀ ਜਿਹਦਾ ਡਰ ਸੀਗਾ, ਕਿਉਂਕਿ ਦੇਵੇਂਦਰ ਫੜਨਵੀਸ ਜਿਹੜਾ ਕਿ ਸਾਬਕਾ ਮੁੱਖ ਮੰਤਰੀ ਆ ਮਹਾਰਾਸ਼ਟਰ ਦਾ, ਉਹਦੇ ਵੱਲੋਂ ਕੋਸ਼ਿਸ਼ਾਂ ਤਾਂ ਦੇਰ ਤੋਂ ਕੀਤੀਆਂ ਜਾ ਰਹੀਆਂ ਸੀਗੀਆਂ ਕਿ ਕਿਸੇ ਤਰੀਕੇ ਦੇ ਨਾਲ ਇਹਨੂੰ ਅਨਸਟੇਬਲ ਕੀਤਾ ਜਾਵੇ। ਕਿਉਂਕਿ ਜਦੋਂ ਪਿਛਲੀਆਂ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਨੇ 19 ਦੇ ਵਿੱਚ, ਜਿਹੜੀ ਸ਼ਿਵ ਸੈਨਾ ਤੇ ਭਾਰਤੀ ਜਨਤਾ ਪਾਰਟੀ ਦੇ ਵਿਚਾਲੇ ਆਪਸ ਦੇ ਵਿੱਚ ਗੱਠਜੋੜ ਸੀਗਾ ਜੀ। ਬਾਅਦ ਦੇ ਵਿੱਚ ਜਿਹੜੀ ਗੱਲ ਤੋਂ ਇਹਨਾਂ ਦੇ ਵਿੱਚ ਪਾਟਕ ਪਿਆ ਕਿ ਦੇਵੇਂਦਰ ਫੜਨਵੀਸ ਚਾਹੁੰਦਾ ਸੀ ਕਿ ਮੁੱਖ ਮੰਤਰੀ ਉਹ ਬਣੇ, ਜਦੋਂ ਕਿ ਠਾਕਰੇ ਪਰਿਵਾਰ ਚਾਹੁੰਦਾ ਸੀ ਕਿ ਨਹੀਂ, ਵਾਰੀ ਹੁਣ ਸਾਡੀ ਹੈ ਜੀ। ਇਹਨੂੰ ਲੈ ਕੇ ਵੀ ਗੱਲਬਾਤ ਹੋਈ ਵੀ ਉਹ ਕਰ ਲਓ, ਵਾਰੀ-ਵਾਰੀ ਕਰ ਲੈਂਦੇ ਆ। ਪਰ ਉਹ ਵਾਰੀ ਦੇ ਉੱਤੇ ਵੀ ਭਾਰਤੀ ਜਨਤਾ ਪਾਰਟੀ ਕਹਿੰਦੀ ਕਿ ਪਹਿਲਾਂ ਵਾਰੀ ਅਸੀਂ ਲਵਾਂਗੇ। ਸ਼ਿਵ ਸੈਨਾ ਵਾਲੇ ਇਸ ਗੱਲ ਦੇ ਉੱਤੇ ਭਿੱਜੇ ਨਹੀਂ। ਉਹਨਾਂ ਆਖਿਆ ਕਿ ਨਹੀਂ, ਜੇ ਵਾਰੀ ਵਾਲੀ ਗੱਲ ਕਰਨੀ ਤੇ ਵਾਰੀ ਪਹਿਲਾਂ ਸਾਡੀ। ਗੱਲ ਬਣੀ ਨਹੀਂ ਤੇ ਇਹਦੇ ਪਿੱਛੇ ਫਿਰ ਇੱਕ ਸਿਆਸੀ ਜਿਹੜਾ ਵੱਡਾ ਨਾਮ ਹੈ ਉਹ ਸ਼ਰਦ ਪਵਾਰ ਦਾ, ਉਹਨੇ ਬਹਿ ਕੇ ਇੱਕ ਨਵਾਂ ਗੱਠਜੋੜ ਜਿਹੜਾ ਕਰਾਇਆ, ਜਿਹੜਾ ਕਿਸੇ ਨੇ ਚਿਤਵਿਆ ਨਹੀਂ ਸੀਗਾ। ਇਹਦੇ ਵਿੱਚ NCP ਆ ਗਈ, ਇਹਦੇ ਵਿੱਚ ਕਾਂਗਰਸ ਆ ਗਈ ਤੇ ਸ਼ਿਵ ਸੈਨਾ ਨੂੰ ਮੂਹਰੇ ਲਾ ਲਿਆ। ਹੁਣ ਜਿਹੜੀ ਮਹਾਰਾਸ਼ਟਰ ਦੇ ਵਿੱਚ ਸ਼ਿਵ ਸੈਨਾ ਜਿਹੜੀ ਆ, ਉਹਦਾ ਵੱਧਦਾ ਪ੍ਰਭਾਵ ਵੇਖ ਕੇ ਹੁਣ ਉਹਨੂੰ ਨੱਪਣ ਦਾ ਯਤਨ ਕੀਤਾ ਗਿਆ, ਕਿਉਂਕਿ ਗੱਲ 24 ਦੀ ਹੈ ਨਾ। ਫਿਰ ਇਹ 24 ਦੇ ਵਿੱਚ ਕੀ ਬਣੂਗਾ? ਮਹਾਰਾਸ਼ਟਰ ਵੱਡੀ ਸਟੇਟ ਹੈ ਕਿ ਉੱਥੇ ਕਿਤੇ ਲੋਕ ਸਭਾ ਦੀਆਂ ਚੋਣਾਂ ਦੇ ਉੱਤੇ ਅਸਰ ਤਾਂ ਨਹੀਂ ਪਊਗਾ, ਕਿਉਂਕਿ ਪਹਿਲਾਂ ਤਾਂ ਇਹ ਯਕੀਨ ਨਹੀਂ ਸੀਗਾ ਵੀ ਸਾਥੋਂ ਬਿਨਾਂ
ਸਰਕਾਰ ਬਣ ਸਕਦੀ ਹੈ, ਸਰਕਾਰ ਬਣ ਗਈ। ਫਿਰ ਇਹ ਕਹਿਣ ਲੱਗੇ ਤਾਂ 2 ਮਹੀਨੇ ਚੱਲਣੀ ਹੈ ਤੇ 3 ਮਹੀਨੇ ਚੱਲਣੀ ਹੈ। ਉਹ ਚੱਲੀ ਗਈ ਜੀ, ਚੱਲਣੀ ਸ਼ੁਰੂ ਹੋ ਗਈ, ਰਿੜਨੀ ਸ਼ੁਰੂ ਹੋ ਗਈ। ਫਿਰ ਏਕਨਾਥ ਸ਼ਿੰਦੇ ਜਿਹੜਾ ਉਹ ਪੱਟਿਆ ਗਿਆ ਔਰ ਏਕਨਾਥ ਸ਼ਿੰਦੇ ਜਿਹੜਾ ਲੈ ਗਿਆ ਬਹੁਤੇ ਵਿਧਾਇਕਾਂ ਨੂੰ। ਇਹ ਤਾਂ ਆਈ ਥਿੰਕ ਕਿਤੇ ਨਾ ਕਿਤੇ ਕਿਹਾ ਜਾ ਸਕਦਾ ਵੀ ਲਗਭਗ ਖਬਰ ਦਾ ਹੀ ਇੰਤਜ਼ਾਰ ਹੈ ਵੀ ਏਕਨਾਥ ਸ਼ਿੰਦੇ 2/3 ਪੱਟ ਕੇ ਲੈ ਜਾਂਦਾ, ਭਾਰਤੀ ਜਨਤਾ ਪਾਰਟੀ ਉਸ ਤਰੀਕੇ ਨਾਲ ਸਰਕਾਰ ਬਣਾ ਲੈਂਦੀ ਆ, ਜਾਂ ਫਿਰ ਸ਼ਿਵ ਸੈਨਾ ਜਿਹੜੀ ਆ ਉਹ ਛੱਡ ਕੇ ਸਾਥ ਦੂਜਿਆਂ ਦਾ ਉਧਰ ਚਲੇ ਜਾਂਦੀ ਆ। ਸ਼ਿਵ ਸੈਨਾ ਦੇ ਜਿਹੜੇ ਹਾਲਾਤ ਨੇ ਉਧਵ ਠਾਕਰੇ ਦੇ ਜਾਂ ਠਾਕਰੇ ਪਰਿਵਾਰ ਦੇ ਇਦਾਂ ਦੇ ਬਣ ਗਏ, ਜਿਹੋ ਜੀ ਪੰਜਾਬੀ ਦੀ ਉਹ ਕਹਾਵਤ ਹੈ ਕਿ ਸੱਪ ਦੇ ਮੂੰਹ ਚ ਕੋੜ ਕਿਰਲੀ, ਖਾਂਦਾ ਤੇ ਕੋੜ ਹੈ, ਛੱਡਦਾ ਤੇ ਸਰਾਪ ਹੈ। ਜੇ ਉਹ ਭਾਰਤੀ ਜਨਤਾ ਪਾਰਟੀ ਦੇ ਨਾਲ ਜਾਂਦੇ ਆ ਉਹਨਾਂ ਦੀ ਹੋਂਦ ਖਤਮ ਹੁੰਦੀ ਆ, ਨਾਲ ਨਹੀਂ ਜਾਂਦੇ ਤੇ ਅੱਗੋਂ ਜਿਹੜਾ ਜੀ ਤੁਸੀਂ ਕਹਿ ਲਓ ਕਿ ਸ਼ਿਵ ਸੈਨਾ ਦਾ ਕੰਮ ਨਿਬੜਨ ਵਾਲੇ ਪਾਸੇ ਨੂੰ ਤੁਰ ਪਿਆ। ਇਹਨੂੰ ਕੋਈ ਇਸ ਪੁਆਇੰਟ ਆਫ ਵਿਊ ਦੇ ਨਾਲ ਵੇਖੇ ਜਾਂ ਨਾ ਵੇਖੇ, ਖੇਤਰੀ ਪਾਰਟੀਆਂ ਨੂੰ ਹੜੱਪਣ ਦਾ ਸਿਲਸਿਲਾ ਨਿਰੰਤਰ ਜਾਰੀ ਹੈ ਜੀ ਬਿਲਕੁਲ। ਖੇਤਰੀ ਪਾਰਟੀਆਂ ਦੀ ਹੋਂਦ ਖਤਰੇ ਦੇ ਵਿੱਚ ਹੈ। ਉਧਰ ਦੋ ਸਾਬਕਾ ਮੰਤਰੀਆਂ ਦੀ ਗੱਲ ਕਰ ਲਈਏ ਪਨੂੰ ਸਾਹਿਬ, 2 ਸਾਬਕਾ ਮੰਤਰੀ ਹਾਈ ਕੋਰਟ ਤੋਂ ਕਹਿੰਦੇ ਖਾਲੀ ਹੱਥੀ ਮੁੜੇ। ਦੇਖੋ, ਇਹ 2 ਸਾਬਕਾ ਮੰਤਰੀ 2 ਵੱਖਰੀਆਂ ਪਾਰਟੀਆਂ ਦੇ ਨੇ ਜੀ। ਇੱਕ ਤਾਂ ਕਾਂਗਰਸ ਦੇ ਰਾਜ ਵੇਲੇ 2000 ਕਰੋੜ ਰੁਪਏ ਘੁਟਾਲੇ ਦੇ ਵਿੱਚ ਜਿਹੜਾ ਉਹ ਸ਼ਾਮਲ ਹੈ। ਉਹਦਾ ਨਾਮ ਭਾਰਤ ਭੂਸ਼ਣ ਆਸ਼ੂ ਹੈ। ਔਰ ਭਾਰਤ ਭੂਸ਼ਣ ਆਸ਼ੂ ਸਭ ਨੂੰ ਪਤਾ ਕਿ ਜਿੰਨਾ ਹੰਕਾਰਿਆ ਬੰਦਾ ਉਹ ਰਿਹਾ ਸਰਕਾਰ ਦੇ ਵੇਲੇ, ਹਰੇਕ ਨੂੰ ਧਮਕੀਆਂ ਦਿੰਦਾ ਸੀਗਾ, ਹਰੇਕ ਨੂੰ ਕਹਿੰਦਾ ਸੀਗਾ ਘਸਾ ਕੇ ਰੱਖ ਦਿਆਂਗੇ। ਉਹਦੀਆਂ ਆਡੀਓ ਵੀਡੀਓ ਵੀ ਜਿਹੜੀਆਂ ਆਉਂਦੀਆਂ ਰਹੀਆਂ ਨੇ ਸਾਹਮਣੇ ਸਮੇਂ ਦੇ ਉੱਤੇ। ਇੱਕ ਤਾਂ ਡੀਐਸਪੀ ਨੂੰ ਧਮਕੀ ਦਿੰਦਾ ਸੀਗਾ, ਦੂਜੀ ਜਿਹੜੀ ਇੱਕ ਪ੍ਰਿੰਸੀਪਲ ਨੂੰ ਇੱਕ ਵਾਰੀ ਉਹਨੇ ਜਿਹੜੀ ਉਹ ਧਮਕੀ ਦਿੱਤੀ ਸੀਗੀ। ਉਸ ਮਾਮਲੇ ਦੇ ਉੱਤੇ ਉਹਨੇ ਉਹ ਹਾਈ ਕੋਰਟ ਦੇ ਵਿੱਚ ਗਿਆ ਸੀਗਾ। ਹਾਈ ਕੋਰਟ ਦੇ ਵਿੱਚ ਉਹਨੇ ਇਹ ਗੱਲ ਕਹੀ ਸੀ ਕਿ ਮੈਨੂੰ 7 ਦਿਨ ਦਾ ਦਿੱਤਾ ਜਾਵੇ ਸਮਾਂ, ਜੇ ਸਰਕਾਰ ਨੇ ਕਿਸੇ ਕਿਸਮ ਦਾ ਕੋਈ ਮਾਮਲਾ ਦਰਜ ਜਿਹੜਾ ਉਹ ਕਰਨਾ। ਹੁਣ ਹਾਈ ਕੋਰਟ ਨੇ ਇਸ ਮਾਮਲੇ ਦੇ ਉੱਤੇ ਭਾਰਤ ਭੂਸ਼ਣ ਆਸ਼ੂ ਨੂੰ ਕਿਸੇ ਕਿਸਮ ਦਾ ਕੋਈ ਰਾਹਤ ਨਹੀਂ ਦਿੱਤੀ ਔਰ ਉਹਨਾਂ ਨੇ ਇਹ ਗੱਲ ਕਹੀ ਆ ਕਿ ਅਸੀਂ ਅਜੇ ਇਸ ਮਾਮਲੇ ਦੇ ਉੱਤੇ ਕੋਈ ਫੈਸਲਾ ਜਿਹੜਾ ਉਹ ਫਾਈਲ ਪੂਰੀ ਸਰਕਾਰ ਵਾਲੀ ਪੜ੍ਹ ਕੇ ਫੇਰ ਜਿਹੜਾ ਉਹ ਦੇਵਾਂਗੇ। 2000 ਕਰੋੜ ਰੁਪਏ ਦਾ ਇਹ ਘੁਟਾਲਾ ਹੈ। ਘੁਟਾਲਾ ਬਹੁਤ ਵੱਡਾ ਟੈਂਡਰ ਘੁਟਾਲਾ ਹੈ। ਆਪਣੇ ਬੰਦਿਆਂ ਨੂੰ ਟੈਂਡਰ ਦੇ ਦਿੱਤੇ, ਛੋਟੇ ਜਿਹੜੇ ਟੈਂਡਰ ਕਰਦੇ ਸੀ ਉਹ ਲੋਕਾਂ ਦੇ ਟੈਂਡਰ ਜਿਹੜਾ ਉਹ ਉਹਨਾਂ ਵੇਲੇ। ਦੂਸਰਾ ਜਿਹੜਾ ਸਾਬਕਾ ਮੰਤਰੀ ਆ ਉਹ ਮੌਜੂਦਾ ਸਰਕਾਰ ਦਾ ਸਾਬਕਾ ਮੰਤਰੀ ਆ ਔਰ ਵਿਜੇ ਸਿੰਗਲਾ, ਡਾਕਟਰ ਵਿਜੇ ਸਿੰਗਲਾ, ਜਿਹੜਾ ਮਾਨਸਾ ਤੋਂ ਜਿੱਤ ਕੇ ਆਇਆ ਸੀ ਤੇ ਡਾਕਟਰੀ ਦੇ ਕਿੱਤੇ ਦੇ ਨਾਲ ਸੰਬੰਧਿਤ ਸੀ। ਆਮ ਆਦਮੀ ਪਾਰਟੀ ਨੇ ਉਹਦੇ ਕਿੱਤੇ ਦੀ ਕਦਰ ਕਰਦੇ ਆ ਉਹਨੂੰ ਜਿਹੜਾ ਸੀਗਾ ਉਹ ਹੈਲਥ ਮਿਨਿਸਟਰ ਬਣਾਤਾ ਔਰ ਹੈਲਥ ਮਿਨਿਸਟਰ ਬਣਦਿਆਂ ਸਾਰ ਉਹਨੇ ਲਿਆਂਦੇ ਆਪਣੇ ਭਾਣਜੇ ਚੁੱਕ ਕੇ 2 ਤੇ ਲਾਤੇ ਹੁੰਜਾ ਫੇਰਨ ਲਈ, ਪੈਸੇ ਇਕੱਠੇ ਕਰਨ ਦੇ ਵਾਸਤੇ। ਫੜਿਆ ਗਿਆ ਮਹੀਨੇ ਡੇਢ ਦੇ ਵਿੱਚ ਹੀ ਕਿ 1% ਹਰੇਕ ਚੀਜ਼ ਤੋਂ ਲੈਣਾ ਸ਼ੁਰੂ ਉਹਨੇ ਕਰ ਦਿੱਤਾ ਸੀਗਾ। ਮਹੀਨੇ ਤੋਂ ਉੱਪਰ ਹੋਟਲ ਦੇ ਵਿੱਚ ਬੈਠੇ ਨੂੰ ਹਾਈ ਕੋਰਟ ਦੇ ਵਿੱਚ ਜ਼ਮਾਨਤ ਅਰਜੀ ਲਾਈ ਸੀਗੀ ਪਰ ਜ਼ਮਾਨਤ ਦਿੱਤੀ ਨਹੀਂ ਗਈ ਅਜੇ। ਹਾਈ ਕੋਰਟ ਨੇ ਸਿੰਗਲਾ ਦੀ ਜ਼ਮਾਨਤ ਦਿੱਤੇ ਸੁਣਵਾਈ 4 ਤਰੀਕ ਤੱਕ ਟਾਲ ਦਿੱਤੀ ਹੈ, 4 ਜੁਲਾਈ ਤੱਕ। ਮਤਲਬ ਕਿ ਅਜੇ 22 ਜੂਨ ਨੂੰ ਆਪਾਂ ਗੱਲ ਕਰ ਰਹੇ ਆ, ਇਸ ਮਹੀਨੇ ਦੇ ਵੀ ਦਿਨ ਰਹਿੰਦੇ ਤੇ ਗਾਂ ਜੁਲਾਈ ਦੇ ਵੀ ਰਹਿੰਦੇ ਆ। ਔਰ ਜਿਹੜੀ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਸੁਪਰੀਡੈਂਡੈਂਟ ਇੰਜੀਨੀਅਰ ਦੀ ਸ਼ਿਕਾਇਤ ਦੇ ਉੱਤੇ ਸਿੰਗਲਾ ਤੇ ਉਹਦੇ ਭਾਣਜੇ ਦੇ ਖਿਲਾਫ ਭ੍ਰਿਸ਼ਟਾਚਾਰ ਦਾ ਕੇਸ ਦਰਜ ਕੀਤਾ ਗਿਆ ਸੀ। ਸਿੰਗਲੇ ਦੇ ਵਕੀਲਾਂ ਨੇ ਇਹ ਗੱਲ ਆਖੀ ਕਿ ਉਹਦੇ ਤੋਂ ਪੈਸੇ ਬਰਾਮਦ ਨਹੀਂ ਹੋਏ, ਸਾਹਮਣੇ ਜਿਹੜਾ ਕੈਸ਼ ਨਹੀਂ ਕੋਈ ਫੜਿਆ, ਕੁਝ ਨਹੀਂ ਹੋਇਆ। ਪਰ ਅਦਾਲਤ ਦੇ ਕੋਲੇ ਸਰਕਾਰ ਦੇ ਵੱਲੋਂ ਜਿਹੜੀ ਅਪਰੋਚ ਕੀਤੀ ਗਈ ਕਿ ਜੀ ਅਸੀਂ ਸਾਰੀ ਜਿਹੜੀ ਫਾਈਲ ਹੈ ਉਹ ਸਬਮਿਟ ਕਰਵਾ ਦਿੱਤੀ ਹੈ। ਜਿਹੜੇ ਜੱਜ ਸਾਹਿਬ ਨੇ ਉਹਨਾਂ ਨੇ ਇਹ ਗੱਲ ਕਹੀ ਕਿ ਜਿੰਨੀ ਦੇਰ ਤੱਕ ਉਹ ਇਸ ਜਿਹੜੀ ਸਰਕਾਰ ਦੇ ਵੱਲੋਂ ਸਬਮਿਟ ਕੀਤੀ ਗਈ ਜਾਣਕਾਰੀ ਆ ਉਹਦੇ ਗੋ ਥਰੂ ਨਹੀਂ ਹੋ ਲੈਂਦੇ, ਉਹ ਇਸ ਮਾਮਲੇ ਦੇ ਉੱਤੇ ਜ਼ਮਾਨਤ ਵਾਲੇ ਮਾਮਲੇ ਦੇ ਉੱਤੇ ਫੈਸਲਾ ਨਹੀਂ ਦੇਣਗੇ। ਕਿਉਂਕਿ ਇਹਦੇ ਵਿੱਚ ਸਰਕਾਰ ਦੀ ਸਿੱਧੀ ਇਨਵੋਲਵਮੈਂਟ ਇਸ ਪੱਖੋਂ ਹੈ ਕਿ ਮੁੱਖ ਮੰਤਰੀ ਹੋਰਾਂ ਦੀ ਜਿਹੜਾ ਜੀ ਉਹਨਾਂ ਨੇ ਇਹਦੀ ਸ਼ਿਕਾਇਤ ਕਰਵਾਈ ਸੀ।
ਔਰ ਉਹਨਾਂ ਨੇ ਸਾਰੀ ਇਹ ਜਿਹੜੀ ਰਿਕਾਰਡਿੰਗ ਸੀਗੀ ਇਹ ਸਿੰਗਲੇ ਨੂੰ ਖੁਦ ਸੁਣਾਈ, ਬਿਠਾ ਕੇ ਕਮਰੇ ਦੇ ਵਿੱਚ ਵੀ ਆਵਾਜ਼ ਤੇਰੀ ਹੈ ਜੀ, ਆ ਫੋਟੋਆਂ ਤੇਰੀਆਂ ਨੇ, ਤੇ ਉਹਨੇ ਮੰਨਿਆ ਕਿ ਮੇਰੀ ਆ ਗਲਤੀ ਹੋ ਗਈ, ਪਰ ਉਦੋਂ ਤੱਕ ਲੇਟ ਹੋ ਚੁੱਕਾ ਹੋਇਆ ਸੀਗਾ। ਭਾਵ ਕਿ ਉਦੋਂ ਤੱਕ ਸਾਰੀ ਜਾਣਕਾਰੀ ਜਿਹੜੀ ਸਿੰਗਲੇ ਸੰਬੰਧੀ ਸਰਕਾਰ ਨੂੰ ਪਹੁੰਚ ਚੁੱਕੀ ਹੋਈ ਸੀਗੀ। ਸਰਕਾਰ ਦੇ ਇਸ ਐਕਸ਼ਨ ਦਾ ਬਹੁਤ ਵੱਡਾ ਚਰਚਾ ਹੋਇਆ ਸੀਗਾ ਤੇ ਅਜੇ ਵੀ ਜਿਹੜਾ ਉਹ ਹੁੰਦਾ, ਕਿਉਂਕਿ ਜੇ ਕੱਲਾ ਸਾਧੂ ਧਰਮਸੋਤ ਫੜਿਆ ਹੁੰਦਾ, ਸੰਗਤ ਗਿਲਜੀਆਂ ਦੇ ਉੱਤੇ ਮਾਮਲਾ ਦਰਜ ਜਿਹੜਾ ਜੀ ਕੱਲੇ ਉਹਦੇ ਤੇ ਕੀਤਾ ਹੁੰਦਾ, ਜਾਂ ਭਾਰਤ ਭੂਸ਼ਣ ਆਸ਼ੂ ਨੂੰ ਗੇੜੇ 'ਚ ਲਿਆ ਹੁੰਦਾ, ਜਾਂ ਅੱਗੇ ਚੱਲ ਕੇ ਕੁਝ ਹੋਰ ਜਿਹੜਾ ਕਰਦੇ, ਫਿਰ ਇਹ ਆਉਣਾ ਸੀਗਾ ਸਰਕਾਰ ਦੇ ਉੱਤੇ ਕਿ ਜੀ ਸਰਕਾਰ ਬਦਲਾਖੋਰੀ ਕਰ ਰਹੀ ਹੈ। ਉਂਝ ਵੈਸੇ ਕਾਂਗਰਸੀ ਇੱਕ ਵਾਰੀ ਤਾਂ ਨਾਅਰੇ ਮਾਰ ਆਏ ਸੀਗੇ ਜਾ ਕੇ ਵੀ ਸਾਧੂ ਧਰਮਸੋਤ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ। ਉਹ ਮੁੜ ਕੇ ਤਾਂ ਨਹੀਂ ਕਿਤੇ ਉਸ ਪਾਸੇ ਵੱਲ ਨੂੰ ਲੱਭੇ, ਕਿਉਂਕਿ ਉੱਥੋਂ ਉਹਦੇ ਨਾਲ ਤੋਏ ਜਿਹੜੀ ਜੀ ਉਹ ਜ਼ਿਆਦਾ ਹੋਈ। ਤੋ ਇਹ ਦੋ ਜਿਹੜੇ ਮੰਤਰੀ ਸਾਬਕਾ ਨੇ, ਇਹਨਾਂ ਦੋਨਾਂ ਨੂੰ ਹਾਈ ਕੋਰਟ ਤੋਂ ਅਜੇ ਕੋਈ ਰਾਹਤ ਨਹੀਂ ਜਿਹੜੀ ਮਿਲੀ। ਇਟ ਮੀਨਸ ਕਿ ਮਾਮਲਾ ਗੰਭੀਰ ਹੈ, ਧਾਰਾਵਾਂ ਜਿਹੜੀਆਂ ਉਹ ਗੰਭੀਰ ਨੇ। ਰਾਸ਼ਟਰਪਤੀ ਚੋਣਾਂ ਦੀ ਗੱਲ ਕਰੀਏ, ਅਖੀਰ ਫਿਰ ਵਿਰੋਧੀ ਧਿਰਾਂ ਨੂੰ ਰਾਸ਼ਟਰਪਤੀ ਚੋਣ ਦੇ ਲਈ ਉਮੀਦਵਾਰ ਮਿਲ ਹੀ ਗਿਆ ਪਨੂ ਸਾਹਿਬ। ਦੇਖੋ ਜਿਹੜੀ ਕੈਲਕੂਲੇਸ਼ਨ ਹੈ ਮੇਰੀ ਜਾਚੇ ਵਿਰੋਧੀ ਧਿਰਾਂ ਦੇ ਹੱਕ ਵਾਲੀ ਹੈ ਨਹੀਂ। ਜੇ ਅੱਜ ਦੀ ਕੈਲਕੂਲੇਸ਼ਨ ਦੇ ਉੱਤੇ ਆਪਾਂ ਕਰੀਏ ਤਾਂ ਉਹਦਾ ਰੀਜ਼ਨ ਇਹ ਹੈ ਕਿ ਐਨਡੀਏ ਜਿਹੜੀ ਆ ਮਜ਼ਬੂਤ ਹੈ, ਪਰ ਨਾਲ ਦੀ ਨਾਲ ਸਵਾਲ ਇਹ ਵੀ ਹੈ ਨਾ ਕਿ ਜਿਹੜੀਆਂ ਵਿਰੋਧੀ ਧਿਰਾਂ ਨੇ ਉਹ ਏਦਾਂ ਸੌਖਿਆਂ ਕਿਵੇਂ ਜਾਣ ਦੇਣਗੀਆਂ ਰਾਸ਼ਟਰਪਤੀ ਚੋਣ ਨੂੰ। 25 ਵੱਡੇ ਦਲ ਮਿਲ ਜਾਣ ਤਾਂ ਵੀ ਉਹਨਾਂ ਦੇ ਕੋਲੇ 27,000 ਵੋਟ ਵੈਲਿਊ ਘੱਟ ਹੈ। 4 ਦਲ ਜਿਹੜੇ ਨੇ ਉਹ ਇਹ ਤੈਅ ਕਰਨਗੇ ਕਿ ਕਿੱਧਰ ਨੂੰ ਜਿਹੜੀ ਆ ਉਹ ਕਹਾਣੀ ਜਾਂਦੀ ਹੈ। ਵਿਰੋਧੀ ਧਿਰਾਂ ਨੇ ਆਪਣਾ ਉਮੀਦਵਾਰ ਜਿਹੜਾ ਉਹ ਖੜਾ ਕਰ ਦਿੱਤਾ, ਔਰ ਉਹਨਾਂ ਨੇ ਲਿਆਂਦਾ ਵੀ ਯਸ਼ਵੰਤ ਸਿਨਹਾ ਨੂੰ ਹੈ, ਕਿਉਂਕਿ ਯਸ਼ਵੰਤ ਸਿਨਹਾ ਸਾਬਕਾ ਭਾਜਪਾਈ ਨੇ। ਉਹਨਾਂ ਨੂੰ ਲਿਆ ਕੇ ਪੱਤਾ ਤਾਂ ਵੱਡਾ ਖੇਡਿਆ ਮਮਤਾ ਬੈਨਰਜੀ ਹੋਰਾਂ ਨੇ। ਕਿੰਨਾ ਪੱਤਾ ਇਹ ਚੱਲਦਾ ਇਹ ਆਉਂਦੇ ਦਿਨ ਦੱਸਣਗੇ। ਹਾਂ, ਇੰਨਾ ਜ਼ਰੂਰ ਹੈ ਕਿ ਜਿੰਨੀਆਂ ਕੁ ਵਿਰੋਧੀ ਧਿਰਾਂ ਨੂੰ ਇਕੱਠਾ ਉਹ ਕਰ ਸਕੇ, ਇਹ ਅੱਗੋਂ ਇੱਕ ਘੱਟੋ ਘੱਟ ਇਹ ਹੋ ਜਾਊਗਾ ਕਿ ਵਿਰੋਧੀ ਧਿਰਾਂ 24 ਦੇ ਵਾਸਤੇ ਇਕੱਠੀਆਂ ਹੋ ਸਕਦੀਆਂ ਨੇ। ਇਹਦੇ ਵਾਸਤੇ ਸਵਾਲ ਜਿਹੜਾ ਉਹ ਵੱਡਾ ਰਹੂਗਾ। ਦਾਅਵਾ ਦੇ ਨਾਲ ਨੇ ਜਿਹੜੇ ਯਸ਼ਵੰਤ ਸਿਨਹਾ ਦੇ ਨਾਲ, ਇਹਨਾਂ ਦਲਾਂ ਦੀ ਕੁੱਲ ਵੋਟ ਵੈਲਿਊ 3,81,000 ਤੇ 51, ਜਿੱਤ ਦੇ ਵਾਸਤੇ 5,40,065 ਤੋਂ ਜ਼ਿਆਦਾ ਵੋਟ ਵੈਲਿਊ ਚਾਹੀਦੀ ਹੈ। ਇਹਦੇ ਵਿੱਚ ਜੇ ਜਿਹੜੀ ਬੀਜੇਪੀ, ਆਮ ਆਦਮੀ ਪਾਰਟੀ, TRS, ਸ਼੍ਰੋਮਣੀ ਅਕਾਲੀ ਦਲ, ਬਾਦਲ ਜਿਹੜਾ ਉਹਦੀ ਵੋਟ ਵੈਲਿਊ ਜੋੜ ਲਈਏ ਤਾਂ ਵੀ ਅੰਕੜਾ ਜਿਹੜਾ 4,59,831 ਤੱਕ ਪਹੁੰਚਦਾ। AIMI, ਬਸਪਾ ਤੇ YSRC ਨੂੰ ਵੀ ਇਹਦੇ ਵਿੱਚ ਸ਼ਾਮਿਲ ਕਰ ਲਈਏ ਤੇ ਅੰਕੜਾ 5,12,434 ਤੱਕ ਪਹੁੰਚਦਾ। ਜੇ ਐਨਡੀਏ ਦੀ 5,32,139 ਵੋਟ ਵੈਲਿਊ ਤੋਂ ਵੀ 20,000 ਘੱਟ ਤੇ ਜਿੱਤਣ ਦੇ ਵਾਸਤੇ 27,631 ਜ਼ਿਆਦਾ ਵੋਟ ਵੈਲਿਊ ਜਿਹੜੀਆਂ ਹੋਰ ਚਾਹੀਦੀਆਂ ਨੇ। 25 ਆਜ਼ਾਦ, 3 ਜਿਹੜੇ ਆਜ਼ਾਦ ਸੰਸਦ ਵਿਰੋਧੀ ਧਿਰ ਦੇ ਨਾਲ ਖੜੇ ਹੋ ਜਾਣ ਤਾਂ ਵੀ 22,042 ਵੋਟ ਵੈਲਿਊ ਜਿਹੜੀਆਂ ਉਹ ਘੱਟ ਹੋਣਗੀਆਂ। 18 ਵਿਰੋਧੀ ਦਲਾਂ ਦੇ 219 ਸੰਸਦ ਦੀ ਵੋਟ ਵੈਲਿਊ ਜਿਹੜੀ ਆ ਉਹ 1,53,300 ਹੈ। 18 ਦਲਾਂ ਦੀ ਕੁੱਲ 1,550 ਵਿਧਾਇਕਾਂ ਦੀ ਵੋਟ ਵੈਲਿਊ 2,27,751 ਔਰ ਇਹ ਅੰਕੜਾ ਬਣਦਾ 3,81,000 ਤੇ 51 ਜੀ। ਔਰ 18 ਦਲ ਜਿਹੜੇ ਨਾਲ ਨੇ ਕਾਂਗਰਸ, DMK, ਤ੍ਰਿਣਮੂਲ ਕਾਂਗਰਸ, ਸ਼ਿਵ ਸੈਨਾ, NCP, ਸੱਪਾ, CPI, ਇਹ ਜਿਹੜੇ ਔਰ 4 ਦਲ ਅਜੇ ਵੀ ਨਾਲ ਨਹੀਂ ਗਏ, ਜਿਨ੍ਹਾਂ ਦੇ ਵਿੱਚ ਬੀਜੇਪੀ, TRS, ਸ਼੍ਰੋਮਣੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਸ਼ਾਮਿਲ ਹੈ। 48 ਸੰਸਦਾਂ ਦਾ ਜਿਹੜਾ ਵੇਟੇਜ ਆ ਉਹ 33,600 ਆ। 375 ਵਿਧਾਇਕਾਂ ਦਾ 45,180 ਬਣਦਾ ਤੇ ਕੁੱਲ ਜਿਹੜੀ ਵੋਟ ਵੈਲਿਊ ਆ ਉਹ 78,780 ਬਣਦੀ ਹੈ। YSR, ਬਸਪਾ ਤੇ AIMI ਇਹਦੇ 37 ਸੰਸਦ ਜਿਹੜੇ ਨੇ ਉਹਨਾਂ ਦਾ ਵੇਟੇਜ ਬਣਦਾ 25,900। 170 ਵਿਧਾਇਕਾਂ ਦਾ ਬਣਦਾ 26,703। ਕੁੱਲ ਬਣਦੇ ਆ 52,600 ਤੇ 3। ਰਾਸ਼ਟਰਪਤੀ ਚੋਣ ਦੇ ਵਾਸਤੇ ਐਨਡੀਏ ਜਿਹੜੀ ਹੈ ਭਾਰਤੀ ਜਨਤਾ ਪਾਰਟੀ, ਉਹਨਾਂ ਨੇ ਝਾਰਖੰਡ ਦੀ ਪਹਿਲੀ ਮਹਿਲਾ ਗਵਰਨਰ ਰਹੀ ਦ੍ਰੋਪਦੀ ਮੁਰਮੂ
ਦਾ ਨਾਮ ਜਿਹੜਾ ਉਹ ਤੈਅ ਕੀਤਾ, ਉਹ ਆਦੀਵਾਸੀ ਭਾਈਚਾਰੇ ਦੇ ਵਿੱਚੋਂ ਆਉਂਦੀ ਆ। ਉਹ ਪਹਿਲੀ ਆਦੀਵਾਸੀ ਮਹਿਲਾ ਰਾਸ਼ਟਰਪਤੀ ਹੋਊਗੀ ਜੇ ਉਹ ਜਿੱਤ ਜਾਂਦੇ ਆ। ਰਾਸ਼ਟਰਪਤੀ ਚੋਣ ਦੇ ਵਾਸਤੇ ਕੁੱਲ 767 ਸੰਸਦ ਤੇ 4033 ਵਿਧਾਇਕ ਵੋਟ ਦੇਣਗੇ। ਕੁੱਲ ਵੋਟ ਵੈਲਿਊ 10,80,131 ਹੈ। ਐਨਡੀਏ ਦੇ 448 ਸੰਸਦਾਂ ਤੇ 1737 ਵਿਧਾਇਕਾਂ ਦੀ ਵੋਟ ਵੈਲਿਊ 5,32,139 ਹੁੰਦੀ ਹੈ। ਮਤਲਬ ਕਿ ਜਿੱਤ ਦੇ ਵਾਸਤੇ ਉਹਨੂੰ 7926 ਹੋਰ ਵੋਟ ਵੈਲਿਊ ਦੀ ਜ਼ਰੂਰਤ ਹੈ। ਸਭ ਤੋਂ ਵੱਡੇ ਦਲ ਕਾਂਗਰਸ ਦੇ ਕੋਲੇ 82 ਸੰਸਦ, 57,400, 692 ਵਿਧਾਇਕਾਂ ਦੀ 88,381 ਵੋਟ ਵੈਲਿਊ ਆ। ਮਤਲਬ ਕਿ ਉਹਦੇ ਕੋਲੇ ਕੁੱਲ ਵੋਟ ਵੇਟੇਜ 1,45,781 ਹੈ। ਇੰਟਰਸਟਿੰਗਲੀ ਜਿਹੜਾ ਉਹ ਇਹੀ ਇਹਦੇ ਵਿੱਚ ਰਹੂਗਾ ਕਿ ਵਿਰੋਧੀ ਧਿਰਾਂ ਕਿੰਨੀਆਂ ਇਕੱਠੀਆਂ ਹੋ ਕੇ ਚੱਲਦੀਆਂ ਨੇ ਤੇ ਐਨਡੀਏ ਉਹਨਾਂ ਵਿਰੋਧੀ ਧਿਰਾਂ ਦੇ ਵਿੱਚੋਂ ਕਿੰਨੇ ਵੋਟ ਜਿਹੜੇ ਆਪਣੇ ਨਾਲ ਲੈ ਕੇ ਉਹਨੂੰ ਰਾਸ਼ਟਰਪਤੀ ਬਣਾ ਲੈਂਦੇ ਨੇ। ਜੇ ਅੱਜ ਦੀ ਕੈਲਕੂਲੇਸ਼ਨ ਦੇ ਉੱਤੇ ਜਾਈਏ ਤਾਂ ਐਨਡੀਏ ਦਾ ਰਾਸ਼ਟਰਪਤੀ ਬਣਨਾ ਲਗਭਗ ਤੈਅ ਕਿਹਾ ਜਾ ਸਕਦਾ। ਜੀ ਜੀ ਜੀ, ਅਗਲੀ ਖਬਰ ਵੱਲ ਵਧ ਗਏ। ਬਠਿੰਡਾ ਜ਼ਿਲ੍ਹੇ ਦੀ ਕਰੋੜਾਂ ਦੀ ਜ਼ਮੀਨ ਨਿਗਲੇਗੀ ਪੰਨੂ ਸਾਹਿਬ। ਅੱਧੀ ਦਰਜਨ ਪਿੰਡ ਨੇ ਜੀ। ਜੀ, ਇਹਦੀ ਕੀਮਤ ਇਸ ਵੇਲੇ ਕੋਈ 800 ਕਰੋੜ ਰੁਪਈਆ ਬਣਦੀ ਆ ਪੰਚਾਇਤੀ ਜ਼ਮੀਨ ਦੀ, ਔਰ ਇਹ ਪ੍ਰਾਈਵੇਟ ਲੋਕਾਂ ਨੂੰ ਜਿਹੜੀ ਉਹ ਦੇ ਦਿੱਤੀ ਗਈ। ਇਹਦੇ ਉੱਤੇ ਉਂਗਲ ਉੱਠੀ ਆ। ਹੁਣ ਕੋਈ ਢੁਕਵੀਂ ਪ੍ਰਕਿਰਿਆ ਨਹੀਂ ਅਪਣਾਈ ਗਈ। ਪੰਚਾਇਤੀ ਸ਼ਾਮਲਾਟ ਦੀ ਮਾਲਕੀ ਤਬਦੀਲ ਕੀਤੇ ਜਾਣ ਦੇ ਮਾਮਲੇ ਦੇ ਵਿੱਚ ਕਈ ਉੱਚ ਅਧਿਕਾਰੀ ਇਹਦੇ ਵਿੱਚ ਕੜਿੱਕੀ ਚ ਆ ਸਕਦੇ ਆ। ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਇਸ ਮਾਮਲੇ ਦੀ ਜਿਹੜੀ ਆ ਜੀ ਉਹ ਪੁਣਛਾਣ ਕਰਨ ਤੋਂ ਬਾਅਦ ਅਗਲੀ ਕਾਰਵਾਈ ਸ਼ੁਰੂ ਕੀਤੀ ਗਈ ਆ। ਪੰਜਾਬ ਕੈਬਨਿਟ ਨੇ 2012 ਦੀਆਂ ਵਿਧਾਨ ਸਭਾ ਚੋਣਾਂ ਤੋਂ ਐਨ ਪਹਿਲਾਂ ਇਹਦੇ ਪੁਆਇੰਟ ਜਿਹੜੇ ਨੇ ਉਹ ਇਹ ਵੇਖਣ ਵਾਲੇ ਨੇ ਕਿ 12 ਦੇ ਵਿੱਚ ਅਕਾਲੀ ਦਲ ਬਾਦਲ ਨੂੰ ਇਹ ਸੀ ਵੀ ਪਤਾ ਨਹੀਂ ਸਰਕਾਰ ਆਉਂਦੀ ਆ ਕਿ ਨਹੀਂ ਆਉਂਦੀ ਆ, ਤੇ ਪਹਿਲਾਂ ਇਹ ਜ਼ਮੀਨ ਜਿਹੜੀ ਆ ਉਹ ਹੜਪ ਲਈ ਜਾਵੇ। ਵਿਧਾਨ ਸਭਾ ਦੀਆਂ ਚੋਣਾਂ ਤੋਂ ਐਨ ਪਹਿਲਾਂ ਬਠਿੰਡਾ ਦੇ 6 ਪਿੰਡਾਂ ਦੇ ਪੰਚਾਇਤੀ ਰਕਬੇ ਦੀ ਜਿਹੜੀ ਮਾਲਕੀ ਸੀ ਉਹ ਪ੍ਰਾਈਵੇਟ ਲੋਕਾਂ ਦੇ ਨਾਮ ਕਰਨ ਦਾ ਫੈਸਲਾ ਲਿਆ ਸੀਗਾ। ਬਠਿੰਡਾ ਜ਼ਿਲ੍ਹੇ ਦੇ 6 ਪਿੰਡਾਂ ਦੀ 3701 ਏਕੜ ਪੰਚਾਇਤੀ ਜ਼ਮੀਨ ਦੀ ਮਾਲਕੀ ਪ੍ਰਾਈਵੇਟ ਲੋਕਾਂ ਦੇ ਨਾਂ ਕੀਤੀ ਗਈ ਹੈ। ਇਹਦੇ ਚ ਪਿੰਡ ਜੀਦਾ ਦਾ 155 ਏਕੜ, ਖੇਮੂਆਣਾ ਦਾ 119 ਏਕੜ, ਜੰਡਾਵਾਲਾ ਦਾ 1475 ਏਕੜ, ਗੋਨੇਆਣਾ ਖੁਰਦ ਦਾ 274 ਏਕੜ, ਹਰਰਾਏਪੁਰ ਦਾ 923 ਏਕੜ, ਵਿਰਕ ਕਲਾਂ ਦਾ 775 ਏਕੜ ਰਕਬਾ ਸ਼ਾਮਲ ਹੈ ਜੀ। ਇਹਦੀ ਕੀਮਤ ਮੌਜੂਦਾ ਸਮੇਂ ਦੇ ਵਿੱਚ ਕੋਈ 800 ਕਰੋੜ ਰੁਪਈਆ ਬਣਦੀ ਆ। ਮਾਲ ਵਿਭਾਗ ਨੇ ਕੈਬਨਿਟ ਦੇ ਫੈਸਲੇ ਦੇ ਆਧਾਰ ਤੇ ਬਿਨਾਂ ਕਲੈਕਟਰ ਦੇ ਹੁਕਮਾਂ ਤੋਂ ਪਿੰਡ ਗੋਨੇਆਣਾ ਖੁਰਦ ਦੀ 274 ਏਕੜ, ਵਿਰਕ ਕਲਾਂ ਦੀ 755 ਏਕੜ, ਹਰਰਾਏਪੁਰ ਦੀ 923 ਏਕੜ ਜ਼ਮੀਨ ਦੇ ਮਾਲਕ ਪ੍ਰਾਈਵੇਟ ਲੋਕਾਂ ਨੂੰ ਬਣਾਤਾ। ਔਰ ਜਿਹੜਾ ਇਹ ਫੈਸਲਾ ਸੀਗਾ ਐਕਚੁਅਲੀ ਕਲੈਕਟਰ ਜਿਹੜੇ ਹੁੰਦੇ ਨੇ ਉਹਨਾਂ ਦੇ ਵੱਲੋਂ ਜਿਹੜਾ ਉਹ ਕੀਤਾ ਜਾਂਦਾ ਹੁੰਦਾ, ਔਰ ਵੱਖ-ਵੱਖ ਪਾਰਟੀਆਂ ਦੇ ਵਰਕਰਾਂ ਨੂੰ ਜਿਹੜਾ ਸੀਗਾ ਮਾਫ ਕਰਨਾ ਜਿਹੜੀਆਂ ਇਹ ਪਟੀਸ਼ਨਾਂ ਦਾਇਰ ਕਰਨ ਤੋਂ ਬਾਅਦ ਲਿਆ ਜਾਣਾ ਸੀਗਾ। ਔਰ 17 ਦੇ ਵਿੱਚ 2017 ਦੇ ਵਿੱਚ ਪਿੰਡ ਜੀਦਾ, ਖੇਮੂਆਣਾ ਤੇ ਜੰਡਾਵਾਲਾ ਦੇ ਰਕਬੇ ਦੇ ਬਾਰੇ ਫੈਸਲਾ ਜਿਹੜਾ ਪ੍ਰਾਈਵੇਟ ਮਾਲਕਾਂ ਦੇ ਹਲਕੇ ਦੇ ਵਿੱਚ ਕਲੈਕਟਰ ਦੇ ਵੱਲੋਂ ਲਿਆ ਗਿਆ। ਇਹ ਜਿਹੜਾ 12 ਦੇ ਵਿੱਚ ਕੁਝ ਕਰ ਦਿੱਤੀ ਗਈ, 12 ਚ ਸਰਕਾਰ ਆ ਗਈ। ਫਿਰ ਜੀ ਜਦੋਂ 17 ਚ ਜਾਣ ਵਾਲੀ ਸੀ ਉਦੋਂ ਫਿਰ ਜਿਹੜਾ ਜੀ ਉਹ ਰਹਿੰਦੀ ਖੁੰਦੀ ਵੀ ਚੱਕ ਦਿੱਤੀ ਗਈ। ਇਹਨਾਂ ਸੰਬੰਧੀ ਤੁਸੀਂ ਹੈਰਾਨ ਹੋਵੋਗੇ, ਕਿਸੇ ਪਟੀਸ਼ਨਰ ਨੇ ਨਾ ਪਟੀਸ਼ਨ ਪਾਈ, ਨਾ ਗ੍ਰਾਮ ਪੰਚਾਇਤ ਦੇ ਵੱਲੋਂ ਜਵਾਬ ਦਾਇਰ ਕੀਤਾ ਗਿਆ, ਰਿਕਾਰਡ ਤੇ ਕੋਈ ਬਹਿਸ ਦਰਜ ਨਹੀਂ ਕੀਤੀ ਗਈ। ਇਹਦੇ ਵਿੱਚੋਂ ਕਿਸੇ ਕੇਸ ਦੇ ਵਿੱਚ ਕਲੈਕਟਰ ਨੇ ਕੋਈ ਮੁੱਦਾ ਫਰੇਮ ਨਹੀਂ ਕੀਤਾ ਜਿਹੜਾ ਲਾਜ਼ਮੀ ਸੀਗਾ। ਕਲੈਕਟਰ ਨੇ ਇਹ ਨੁਕਤਾ ਕਿਤੇ ਨਹੀਂ ਦੱਸਿਆ ਕਿ ਝਗੜੇ ਵਾਲੀ ਜ਼ਮੀਨ ਦੀ ਵੰਡ 26 ਜਨਵਰੀ 1950 ਤੋਂ ਪਹਿਲਾਂ ਕੀਤੀ ਗਈ ਸੀਗੀ ਜੀ। ਹੁਣ ਜਿਹੜਾ ਪੇਂਡੂ ਵਿਕਾਸ ਪੰਚਾਇਤ ਵਿਭਾਗ ਹੈ ਉਹ ਇਹ ਕਹਿੰਦਾ ਕਿ ਇਹਦੀ ਹੁਣ ਪੈਰਵਾਈ ਜਿਹੜੀ ਉਹ ਕੀਤੀ ਜਾਊਗੀ, ਔਰ 1749 ਏਕੜ ਰਕਬਾ ਜੇਡੀਸੀ ਦੀ ਅਦਾਲਤ ਦੀਆਂ ਅਪੀਲਾਂ ਦਾਇਰ ਜਿਹੜੀਆਂ ਉਹ ਕੀਤੀਆਂ ਜਾਣੀਆਂ ਨੇ। ਬਾਕੀ ਪਿੰਡਾਂ ਗੋਨੇਆਣਾ ਖੁਰਦ, ਵਿਰਕ ਕਲਾਂ ਤੇ ਹਰਰਾਏਪੁਰ ਦੀ 1952 ਏਕੜ ਜ਼ਮੀਨ ਦਾ ਇੰਤਕਾਲ ਰੱਦ ਕਰਕੇ ਮੁੜ ਕੇ ਗ੍ਰਾਮ ਪੰਚਾਇਤਾਂ ਦੇ ਨਾਂ ਦੇ ਉੱਤੇ ਕਾਰਵਾਈ ਕਰਨ ਦੀ ਕਾਰਵਾਈ ਜਿਹੜੀ ਆ ਉਹ ਸ਼ੁਰੂ ਹੋਊਗੀ। ਤੁਸੀਂ ਪਿਛਲੇ ਦਿਨਾਂ ਤੋਂ ਇੱਕੋ ਹੀ ਚੀਜ਼ ਜਿਹੜੀ ਜੀ ਉਹ ਸੁਣ ਰਹੇ ਹੋਵੋਗੇ, ਇੱਥੇ ਵੀ ਖਾ ਗਏ, ਇੱਥੇ ਵੀ ਖਾ ਗਏ।
ਪਹਾੜ ਵੀ ਖਾ ਗਏ, ਦਰਿਆ ਵੀ ਖਾ ਗਏ। ਔਰ ਕਿਹੜੀ ਚੀਜ਼ ਸੀ ਜਿਹੜੀ ਇਹਨਾਂ ਨੇ ਨਹੀਂ ਹੜੱਪੀ? ਇੱਥੇ ਜਿਹੜਾ ਚਰਨਜੀਤ ਚੰਨੀ ਹੋਰਾਂ ਦਾ ਵਿਧਾਨ ਸਭਾ ਹਲਕਾ ਪੈਂਦਾ ਸੀਗਾ, ਉੱਥੇ ਪ੍ਰਵੀਨ ਜਿਹੜਾ ਦਰਿਆ ਉਹਦੇ ਅੰਦਰੋਂ 20-30 ਫੁੱਟ ਡੂੰਘਾ ਜਾ ਕੇ ਰੇਤਾ ਕੱਢ ਲਈ ਗਈ ਹੈ ਜੀ। ਦੇਖੋ ਜਿਸ ਤਰੀਕੇ ਦਾ ਮੌਨਸੂਨ ਆ ਰਿਹਾ, ਸਮਝਿਆ ਜਾ ਰਿਹਾ ਕਿ ਮੌਨਸੂਨ ਸਟਰੋਂਗ ਆ ਕਾਫੀ ਇਸ ਵਾਰੀ ਜੀ। ਜੇ ਹੜ੍ਹਾਂ ਵਾਲੀ ਸਿਚੁਏਸ਼ਨ ਬਣ ਗਈ, ਇਹ ਪਿੰਡ ਜਿਹੜੇ ਨੇ ਨਾ ਜਿਹੜੇ ਚਮਕੌਰ ਸਾਹਿਬ ਦੇ ਵਿਧਾਨ ਸਭਾ ਹਲਕੇ ਦੇ ਪੈਂਦੇ ਆ, ਇਹਨਾਂ ਦੇ ਉੱਤੇ ਬੜੀ ਵੱਡੀ ਮੁਸ਼ਕਲ ਖੜੀ ਹੋ ਜਾਣੀ ਆ। ਪਿੰਡ ਰੁੜਦੇ ਨੇ, ਰੁੜ ਜਾਣ, ਕੌਣ ਕੇਅਰ ਕਰਦਾ ਜੀ? ਅਗਲੇ ਪੈਸੇ ਜੇਬਾਂ 'ਚ ਪਾ ਕੇ ਗਾਂਗੇ। ਬਿਲਕੁਲ ਸਹੀ। ਅਗਲੀ ਖਬਰ ਵੱਲ ਵਧੀਏ ਪਨੂ ਸਾਹਿਬ। ਈਡੀ ਵੱਲੋਂ ਰਾਹੁਲ ਗਾਂਧੀ ਤੋਂ ਪੁੱਛਗਿੱਛ ਜਾਰੀ ਹੈ ਜੀ। ਵੈਸੇ ਇਹ ਕੁਝ ਜ਼ਿਆਦਾ ਲੰਬੀ ਹੋ ਗਈ ਜੀ, ਕਿਉਂਕਿ ਇਹ ਗੱਲ ਕਿਸੇ ਤਣ ਪੱਤਣ ਅਜੇ ਲੱਗਦੀ ਤਾਂ ਦੀਂਦੀ ਨਹੀਂ ਗਈ। ਰਾਹੁਲ ਗਾਂਧੀ ਨੂੰ 5ਵੇਂ ਦਿਨ ਨੈਸ਼ਨਲ ਹੈਰਾਲਡ ਮਨੀ ਲਾਂਡਰਿੰਗ ਕੇਸ ਦੇ ਵਿੱਚ ਐਨਫੋਰਸਮੈਂਟ ਡਾਇਰੈਕਟੋਰੇਟ ਦੇ ਮੂਹਰੇ ਪੇਸ਼ ਹੋਣਾ ਪਿਆ। ਉਹਨੇ ਆਪਣੇ ਸਿਕਿਉਰਿਟੀ ਦੇ ਨਾਲ ਕੋਈ 11:15 ਵਜੇ ਦੇ ਕਰੀਬ ਦਿੱਲੀ ਦੇ ਵਿੱਚ ਸਥਿਤ ਈਡੀ ਦੇ ਹੈੱਡਕੁਆਟਰ ਪਹੁੰਚਿਆ। 10 ਘੰਟੇ ਤੱਕ ਫੇਰ ਪੁੱਛਗਿੱਛ ਜਿਹੜੀ ਉਹ ਕੀਤੀ ਗਈ। ਧਾਰਾ 144 ਦਫ਼ਤਰ ਦੇ ਆਲੇ ਦੁਆਲੇ ਫੇਰ ਲੱਗੀ ਹੋਈ ਸੀਗੀ। ਕਾਂਗਰਸ ਦੇ ਸੰਸਦ ਮੈਂਬਰ ਪਿਛਲੀਆਂ 4 ਪੇਸ਼ੀਆਂ ਦੇ ਵਿੱਚ ਈਡੀ ਦੇ ਦਫ਼ਤਰ ਦੇ ਕਰੀਬ 42 ਘੰਟੇ ਬਿਤਾ ਚੁੱਕਾ ਜੀ। ਕਾਂਗਰਸ ਆਗੂ ਤੋਂ ਕਈ ਸੈਸ਼ਨਾਂ ਦੇ ਵਿੱਚ ਸਵਾਲ ਪੁੱਛੇ ਗਏ ਆ। ਮਨੀ ਲਾਂਡਰਿੰਗ ਐਕਟ ਦੇ ਤਹਿਤ ਬਿਆਨ ਦਰਜ ਹੋਏ ਆ। ਪਿਛਲੇ ਹਫ਼ਤੇ ਲਗਾਤਾਰ 3 ਦਿਨ ਰਾਹੁਲ ਗਾਂਧੀ ਤੋਂ ਪੁੱਛ ਪੜਤਾਲ ਕੀਤੀ ਗਈ ਸੀ। ਜਿਹੜੀ ਹੁਣ ਪੁੱਛ ਪੜਤਾਲ ਕੀਤੀ ਗਈ ਆ, ਉਹਨੂੰ ਦੁਬਾਰਾ ਫੇਰ ਸੱਦਿਆ ਗਿਆ ਸੀਗਾ। ਬਿਆਨ ਦਰਜ ਕਰਨ ਦੀ ਪ੍ਰਕਿਰਿਆ ਮੁਕੰਮਲ ਕਰਨਾ ਇਹਦਾ ਮਕਸਦ ਸੀਗਾ। ਅੱਧੀ ਰਾਤ ਤੋਂ ਬਾਅਦ ਏਜੰਸੀ ਦੇ ਦਫ਼ਤਰ ਚੋਂ ਉਹ ਜਿਹੜਾ ਪਿਛਲੇ ਸੋਮਵਾਰ ਨੂੰ ਗਿਆ ਸੀਗਾ। ਯੰਗ ਇੰਡੀਅਨ ਪ੍ਰਾਈਵੇਟ ਲਿਮਟਿਡ ਦੇ ਨਾਲ ਜੁੜੀਆਂ ਹੋਈਆਂ ਜਿਹੜੇ ਸਵਾਲ ਨੇ ਉਹੀ ਬਾਰ-ਬਾਰ ਰਾਹੁਲ ਗਾਂਧੀ ਤੋਂ ਪੁੱਛੇ ਜਾ ਰਹੇ ਆ ਜਿੰਨੇ ਪਹਿਲਾਂ ਪੁੱਛੇ ਗਏ ਸੀਗੇ। ਔਰ ਈਡੀ ਨੇ ਰਾਹੁਲ ਤੋਂ ਇਹਦੀ ਸਥਾਪਨਾ, ਨੈਸ਼ਨਲ ਹੈਰਾਲਡ ਦੀ ਕਾਰਜ ਪ੍ਰਣਾਲੀ, ਇਹਦੇ ਵੱਲੋਂ ਅਖਬਾਰ ਦੇ ਪ੍ਰਕਾਸ਼ਕ ਜਿਹੜੇ ਉਹਨੂੰ ਦਿੱਤੇ ਗਏ ਕਰਜ਼ੇ, ਮੀਡੀਆ ਹਾਊਸ ਦੇ ਵਿੱਚ ਅੰਦਰ ਖਾਤੇ ਹੋਏ ਲੈਣ ਦੇਣ ਦੇ ਬਾਰੇ ਦੇ ਵਿੱਚ ਪੁੱਛ ਪੜਤਾਲ ਜਿਹੜੀ ਉਹ ਕੀਤੀ ਆ। ਜਿਹੜੇ ਕਾਂਗਰਸੀ ਨੇ ਉਹਨਾਂ ਨੇ ਵੀ ਇੱਕ ਵਾਰੀ ਫੇਰ ਵੱਡਾ ਰੋਸ ਮੁਜ਼ਾਹਰਾ ਕੀਤਾ। ਉਹ ਜੰਤਰ ਮੰਤਰ ਵੱਲ ਨੂੰ ਜਾਣਾ ਚਾਹੁੰਦੇ ਸੀਗੇ। ਪੁਲਿਸ ਨੇ ਰਸਤੇ ਦੇ ਵਿੱਚ ਰੋਕ ਲਿਆ, ਰੋਕਾਂ ਲਾ ਕੇ। ਉੱਥੇ ਕਾਂਗਰਸੀ ਆਗੂਆਂ ਦੀ ਖਿੱਚਾ ਧੂਈ ਵੀ ਹੋਈ। ਰੋਜ਼ ਇੱਕੋ ਕੁਛ ਹੀ ਹੋ ਰਿਹਾ। ਰਾਹੁਲ ਗਾਂਧੀ ਅੰਦਰ ਜਾਂਦੇ ਨੇ, ਕਾਂਗਰਸੀ ਜਿੰਦਾਬਾਦ ਮੁਰਦਾਬਾਦ ਬਾਹਰ ਕਰਦੇ ਆ, ਤੇ ਫਿਰ ਪੁਲਿਸ ਆਉਂਦੀ ਆ, ਉਹਨਾਂ ਦੀ ਖਿੱਚਾ ਧੂਈ ਜਿਹੜੀ ਉਹ ਕਰਦੀ ਹੈ। ਇਹਦੇ ਪਿੱਛੇ ਮਕਸਦ ਜਿਹੜਾ ਉਹ ਦਿਸ ਰਿਹਾ ਸਰਕਾਰ ਦਾ ਕਿਤੇ ਨਾ ਕਿਤੇ ਹੈ। ਹੁਣ ਮਕਸਦ ਵੱਖੋ ਵੱਖਰੇ ਕਹੇ ਜਾ ਰਹੇ ਨੇ ਵੀ ਰਾਸ਼ਟਰਪਤੀ ਚੋਣਾਂ ਇਹਦਾ ਇੱਕ ਮਕਸਦ ਹੋ ਸਕਦਾ ਹੈ। ਦੂਜਾ ਦੱਸਣ ਵਾਲੇ ਇਹ ਵੀ ਕਹਿੰਦੇ ਆ ਕਿ ਕਾਂਗਰਸੀ ਆਗੂ ਨੂੰ ਉਭਾਰਿਆ ਜਾ ਰਿਹਾ, ਕਿਉਂਕਿ ਇਹ ਸਮਝਿਆ ਜਾ ਰਿਹਾ ਕਿ ਜੇ ਕਾਂਗਰਸ ਬਿਲਕੁਲ ਹੀ ਖਤਮ ਹੋ ਗਈ, ਉਹਦੀ ਜਗ੍ਹਾ ਦੇ ਉੱਤੇ ਖੇਤਰੀ ਪਾਰਟੀਆਂ ਨਾ ਉੱਭਰ ਆਉਣ ਕਿਤੇ ਜੀ। ਜੇ ਖੇਤਰੀ ਪਾਰਟੀਆਂ ਉੱਭਰਦੀਆਂ ਨੇ ਤੇ ਉਹ ਮੁਸ਼ਕਲ ਖੜੀ ਕਰਨਗੀਆਂ, ਜਾਂ ਉਹਦੀ ਜਗ੍ਹਾ ਦੇ ਉੱਤੇ ਕੋਈ ਹੋਰ ਪਾਰਟੀ ਨਾ ਉੱਭਰ ਜਾਵੇ। ਇਹ ਵੀ ਕਿਹਾ ਜਾਂਦਾ ਕਿ ਹਿਮਾਚਲ, ਹਰਿਆਣਾ ਤੇ ਗੁਜਰਾਤ ਦੇ ਵਿੱਚ ਇਹੋ ਜਿਹਾ ਮਿਲ ਰਿਹਾ ਆਮ ਆਦਮੀ ਪਾਰਟੀ ਨੂੰ ਲੋਕਾਂ ਦਾ ਜਿਹੜਾ ਉਹ ਸਹਿਯੋਗ, ਉਹਦੇ ਕਰਕੇ ਕਾਂਗਰਸ ਨੂੰ ਥੋੜਾ ਮਜ਼ਬੂਤ ਕੀਤਾ ਜਾ ਰਿਹਾ ਵੀ ਕਾਂਗਰਸ ਮਜ਼ਬੂਤ ਰਹੂਗੀ ਤੇ ਉੱਥੋਂ ਸਿੱਖਣਾ, ਉੱਥੋਂ ਜਿੱਤਣਾ ਸੌਖਾ। ਜੇ ਹੋਰ ਪਾਰਟੀ ਆ ਗਈ ਤੇ ਉਹਦੇ ਤੋਂ ਫਿਰ ਜਿੱਤ ਦਾ ਰਾਹ ਕਿਤੇ ਔਖਾ ਨਾ ਹੋ ਜੇ। ਇਹ ਵੀ ਕਿਤੇ ਨਾ ਕਿਤੇ ਹੋ ਸਕਦਾ, ਕਿਉਂਕਿ ਇੰਨੇ ਦਿਨਾਂ ਤੋਂ ਖਬਰਾਂ ਤਾਂ ਬਣ ਹੀ ਰਹੀਆਂ ਨੇ ਨਾ। ਖਬਰਾਂ ਜਦੋਂ ਬਣਦੀਆਂ ਨੇ ਸਿਆਸਤ ਦੇ ਵਿੱਚ, ਤੇ ਉਹ ਸਿਆਸਤ ਦੇ ਵਿੱਚ ਠੁੰਮਣਾ ਦਿੰਦੀਆਂ ਨੇ ਸਿਆਸੀ ਲੋਕਾਂ ਨੂੰ। ਜੇ ਇਹਦੇ ਪਿੱਛੇ ਇਹ ਮਕਸਦ ਹੈ ਤੇ ਪੋਸੀਬਿਲਿਟੀ ਤਾਂ ਕੋਈ ਨਾ ਕੋਈ ਹੋ ਸਕਦੀ, ਨਹੀਂ ਤਾਂ ਅਦਰਵਾਈਜ਼ ਸਵਾਲ ਤਾਂ 4 ਨੇ ਜਿਹੜੇ ਰਿੜਕੇ ਜਾ ਰਹੇ ਆ। ਜੇ ਜਵਾਬ ਉਹੀ ਨੇ ਤੇ ਫਿਰ ਬਾਰ-ਬਾਰ ਸੱਦਿਆ ਕਿਉਂ ਜਾ ਰਿਹਾ ਜੀ। ਸਿੰਜਾਈ ਘੁਟਾਲੇ ਦੀ ਗੱਲ ਕਰੀਏ ਪਨੂ ਸਾਹਿਬ, ਖਬਰ ਇਹ ਆ ਰਹੀ ਹੈ ਵੀ ਸਿੰਜਾਈ ਘੁਟਾਲੇ ਦੀਆਂ ਫਾਈਲਾਂ ਫੇਰ ਖੁੱਲ ਸਕਦੀਆਂ ਜੀ। ਦੇਖੋ ਇਹ ਮਾਮਲਾ ਵੀ ਉਹੋ ਜਿਹਾ ਹੀ ਆ, ਕਿਉਂਕਿ ਜਿਹੜਾ ਹੋਇਆ ਤਾਂ ਇਹ ਪਹਿਲਾਂ ਸੀ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਇਹਨਾਂ ਫਾਈਲਾਂ ਤੋਂ ਮਿੱਟੀ ਤੱਕ ਨਹੀਂ ਝਾੜੀ, ਕਿਉਂਕਿ ਉਹ ਤਾਂ ਉਸੇ ਤਰੀਕੇ ਨਾਲ 75-25 ਵਾਲੀ ਖੇਡ ਦੇ ਵਿੱਚ ਪਏ ਰਹੇ ਨਾ ਜੀ, ਵੀ ਜਿੰਨੇ ਭਾਈ ਕੀਤੇ ਸੀਗੇ ਕੁਛ ਇੱਧਰ ਪਹੁੰਚਾ ਦਿਓ ਤੇ ਬਾਕੀ ਜਿਹੜੇ ਦੀ ਉਧਰ ਰੱਖ ਲਓ। ਏਦਾਂ ਦਾ ਕੁਝ ਹੋਇਆ ਰਿਹਾ। ਉਂਝ ਵੈਸੇ ਇਹ 2000 ਕਰੋੜ ਰੁਪਏ ਦਾ ਘੁਟਾਲਾ ਸੀਗਾ, ਕਿਉਂਕਿ 1000 ਕਰੋੜ ਤੋਂ ਘੱਟ ਤਾਂ ਕੋਈ ਖਬਰ ਨਹੀਂ ਨਾ। ਜਿਹੜਾ ਕੋਈ 40-50 ਕਰੋੜ ਰੁਪਏ ਦਾ ਘੁਟਾਲਾ ਉਹਨੂੰ ਕਹਿੰਦੇ ਇਹ ਵੀ ਕੋਈ ਘੁਟਾਲਾ ਹੈ ਜੀ। ਉਹਨੂੰ ਤਾਂ ਐਵੇਂ ਮਾੜਾ ਮੋਟਾ ਹੀ ਸਮਝਦੇ ਆ।
ਵੀ ਇੰਨਾ ਖਾ ਲਓ ਤੇ ਕੋਈ ਏਡੀ ਗੱਲ ਹੀ ਨਹੀਂ ਗੀ। ਪੰਜਾਬ ਵਿਜੀਲੈਂਸ ਬਿਊਰੋ ਅਕਾਲੀ ਭਾਜਪਾ ਸਰਕਾਰ ਵੇਲੇ ਸਿੰਚਾਈ ਵਿਭਾਗ 'ਚ ਹੋਏ ਬਹੁਤ ਕਰੋੜੀ ਜਿਹੜਾ ਘੁਟਾਲਾ, ਇਹਦੀ ਹੁਣ ਜਾਂਚ ਉਹਨੇ ਫੇਰ ਅੱਗੇ ਤੋਰੀ। 3 ਸਾਬਕਾ IAS ਅਫਸਰਾਂ ਦੇ ਖਿਲਾਫ ਕਾਰਵਾਈ ਲਈ ਸਰਕਾਰ ਤੋਂ ਮਨਜ਼ੂਰੀ ਮੰਗੀ ਹੈ। ਮੁੱਖ ਸਕੱਤਰ ਦਫ਼ਤਰ ਦੇ ਸੂਤਰ ਜਿਹੜੇ ਨੇ ਉਹ ਇਹ ਕਹਿੰਦੇ ਨੇ ਕਿ ਵਿਜੀਲੈਂਸ ਬਿਊਰੋ ਦੇ ਵੱਲੋਂ ਧਾਰਾ 17A ਦੇ ਤਹਿਤ ਇਹ ਕਾਰਵਾਈ ਦੀ ਪ੍ਰਵਾਨਗੀ ਲਈ ਲਿਖਿਆ ਗਿਆ ਜੀ ਔਰ ਇਹਦੇ ਉੱਤੇ ਵਿਚਾਰ ਕੀਤਾ ਜਾ ਰਿਹਾ। ਕੈਪਟਨ ਅਮਰਿੰਦਰ ਸਿੰਘ ਤੇ ਚਰਨਜੀਤ ਚੰਨੀ ਦੀ ਅਗਵਾਈ ਵਾਲੀਆਂ ਕਾਂਗਰਸ ਸਰਕਾਰਾਂ ਨੇ ਅਧਿਕਾਰੀਆਂ ਤੇ ਸਿਆਸਤਦਾਨਾਂ ਦੇ ਖਿਲਾਫ ਇਸ ਮਾਮਲੇ ਦੇ ਉੱਤੇ ਬਿਲਕੁਲ ਚੁੱਪ ਧਾਰ ਲਈ ਸੀ। ਇੱਕ ਸਿੰਗਲ ਵੀ ਫਾਈਲ ਜਿਹੜੀ ਉਹ ਨਹੀਂ ਵੇਖੀ ਗਈ। ਜਿਹੜਾ ਇਸ ਮਾਮਲੇ ਦੇ ਵਿੱਚ ਫੜਿਆ ਗਿਆ ਸੀਗਾ ਮੁੱਖ ਜਿਹੜਾ ਸਾਜ਼ਿਸ਼ਕਰਤਾ ਸੀ ਗੁਰਿੰਦਰ ਸਿੰਘ ਭਾਪਾ। ਕੁਝ ਸਮਾਂ ਹੋਇਆ ਇੱਕ ਇੱਥੇ ਚੰਡੀਗੜ੍ਹ ਦੇ ਮਾਲ ਦੇ ਵਿੱਚ ਇੱਕ ਅਫਸਰ ਸੀ, ਉਹਨੂੰ ਜਦੋਂ ਮੈਨੂੰ ਮੇਰਾ ਜਾਣਕਾਰ ਸੀ ਜੇਲ੍ਹ ਤੋਂ ਐਕਚੁਅਲੀ ਉਹਨੂੰ ਜਦੋਂ ਮਿਲਿਆ ਤੇ ਉਹਨੇ ਨਾਲ ਜਿਹੜਾ ਮਿਲਵਾਇਆ, ਕਹਿੰਦਾ ਜੀ ਇਹ ਗੁਰਿੰਦਰ ਭਾਪਾ। ਮੈਂ ਕਿਹਾ ਉਹ ਜਿਹੜਾ ਇਹ ਜਿਹੜਾ ਘੁਟਾਲੇ ਵਾਲਾ ਜਿਹੜਾ ਇਰੀਗੇਸ਼ਨ ਦਾ ਘੁਟਾਲਾ ਸੀ, ਕਹਿੰਦਾ ਉਹੀ ਆ। ਮੈਂ ਕਿਹਾ ਬਾਹਰ ਕਿੱਦਾਂ ਆ ਗਿਆ, ਕਦੋਂ ਆਇਆ ਬਾਹਰ? ਉਹ ਕਹਿੰਦੇ ਜੀ ਇਹਦੀ ਤਾਂ ਜ਼ਮਾਨਤ ਹੋ ਗਈ, ਕਾਫੀ ਦੇਰ ਹੋ ਗਈ। ਗੁਰਿੰਦਰ ਭਾਪਾ ਨੇ ਜਿਹੜਾ ਇਹਦੇ ਵਿੱਚ ਇਕਬਾਲੀਆ ਬਿਆਨ ਦਿੱਤਾ ਸੀਗਾ, ਉਹਦੇ ਵਿੱਚ ਉਹਨੇ ਇਹ ਗੱਲ ਕਹੀ ਸੀਗੀ ਕਿ ਜਿਹੜੇ ਉਦੋਂ IAS ਅਫਸਰ ਸੀਗੇ ਤੇ ਉਹਨਾਂ ਤਿੰਨਾਂ ਦੇ ਨਾਂ ਉਹਨੇ ਲਏ ਸੀਗੇ ਤੇ 2 ਸਾਬਕਾ ਮੰਤਰੀਆਂ ਜਿਨ੍ਹਾਂ ਨੇ ਮੋਟੀਆਂ ਰਕਮਾਂ ਇਹਦੇ ਵਿੱਚ ਹਾਸਲ ਜਿਹੜੀਆਂ ਉਹ ਕੀਤੀਆਂ ਸੀਗੀਆਂ। ਔਰ ਗੁਰਿੰਦਰ ਸਿੰਘ ਭਾਪਾ ਜਿਹੜਾ ਉਹਦੀ ਕੰਪਨੀ ਦੀ ਸਾਲਾਨਾ ਆਮਦਨ ਜਿਹੜੀ ਆ ਉਹ 4 ਕਰੋੜ ਤੇ 75 ਲੱਖ ਰੁਪਈਆ ਸੀ। ਸਾਲ 16-17 ਦੇ ਦੌਰਾਨ ਇਹ ਵੱਧ ਕੇ ਇਹ ਜਿਹੜੀ ਪਹਿਲਾਂ 4 ਕਰੋੜ ਰੁਪਈਆ ਸੀ 2006 ਤੋਂ ਲੈ ਕੇ 7 ਤੱਕ ਸੀ, ਜਦੋਂ ਅਜੇ ਅਕਾਲੀ ਸਰਕਾਰ ਨਹੀਂ ਸੀ ਆਈ। ਜਦੋਂ ਅਕਾਲੀ ਸਰਕਾਰ ਆ ਗਈ ਉਹਦੀ ਕੰਪਨੀ ਜਿਹੜੀ ਸੀਗੀ ਉਹ ਵੱਧ ਕੇ 300 ਕਰੋੜ ਰੁਪਏ ਦੀ ਉਹਦੀ ਇਨਕਮ ਜਿਹੜੀ ਉਹ ਹੋ ਗਈ। ਔਰ ਜਿਹੜੇ 7 ਤੋਂ 8 ਸਾਲਾਂ ਦੇ ਦੌਰਾਨ ਇਹਦੇ ਵਿੱਚ ਸਿੰਚਾਈ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਜਿਹੜਾ ਉਹ ਮਿਲ ਕੇ ਇਹਨੇ ਏਡੇ ਵੱਡੇ ਜਿਹੜਾ ਘਪਲਾ ਸੀਗਾ ਜੀ ਉਹਨੂੰ ਅੰਜਾਮ ਦਿੱਤਾ ਕਿ ਮੂੰਹਾਂ ਚੁੰਗਲਾਂ ਪੈ ਗਈਆਂ ਸੀਗੀਆਂ ਵੀ ਇਸ ਲੈਵਲ ਦੇ ਉੱਤੇ ਵੀ ਘਪਲਾ ਜਿਹੜਾ ਹੋ ਸਕਦਾ। ਔਰ ਇਸ ਮਾਮਲੇ ਦੇ ਵਿੱਚ ਜਿਹੜਾ ਇਹ ਗੁਰਿੰਦਰ ਸਿੰਘ ਭਾਪਾ ਸੀਗਾ ਉਹਨੇ ਇਹ ਕਿਹਾ ਸੀਗਾ ਕਿ ਸਾਬਕਾ ਮੰਤਰੀ ਜਨਮੇਜਾ ਸਿੰਘ ਸੇਖੋਂ ਤੇ ਸ਼ਰਨਜੀਤ ਢਿੱਲੋਂ ਇਹਨਾਂ ਦਾ ਸਿੱਧਾ ਨਾਮ ਸੀਗਾ ਇਹਦੇ ਵਿੱਚ, ਜਿਨ੍ਹਾਂ ਨੂੰ ਪੈਸੇ ਦਿੱਤੇ ਗਏ ਤੇ ਇਹਨਾਂ ਦੇ ਜਿਹੜੇ PA ਸੀ ਉਹਨਾਂ ਨੂੰ ਵੀ ਕਰੋੜਾਂ ਰੁਪਈਆ ਅੱਗੇ ਜਿਹੜਾ ਉਹ ਚੜਾਇਆ ਗਿਆ। ਕਿਉਂਕਿ ਜਿਹੜਾ ਬੰਦਾ 4 ਕਰੋੜ ਤੋਂ 300 ਕਰੋੜ ਰੁਪਏ ਦੀ ਸਿੱਧਾ ਆ ਜਾਂਦਾ ਸਾਲਾਨਾ, ਜਿਹੜਾ ਕਿ ਉਹ ਸ਼ੋਅ ਕਰ ਰਿਹਾ ਜਿਹੜਾ 2 ਨੰਬਰ 'ਚ ਉਹ ਨਹੀਂ, ਜਿਹੜਾ ਸ਼ੋਅ ਕਰ ਰਿਹਾ ਉਹਦੇ ਵਿੱਚ ਜਦੋਂ 300 ਕਰੋੜ 'ਚ ਆ ਜਾਂਦਾ ਤੇ ਉਹ ਜਿਹੜਾ ਜੀ ਉਹ ਫਿਰ ਮੋਟਾ ਕਮਿਸ਼ਨ ਤਾਂ ਉੱਤੇ ਚੜਾਉਂਦਾ ਹੀ ਆ ਨਾ। ਤੇ ਇਹਨੇ ਵੀ ਮੋਟਾ ਕਮਿਸ਼ਨ ਜਿਹੜਾ ਸੀ ਉੱਤੇ ਚੜਾਇਆ, ਇਹਨੇ ਮਾਲਾ ਮਾਲ ਕਰ ਦਿੱਤਾ। ਇੱਕ ਜਿਹੜਾ ਰਿਟਾਇਰਡ ਹੋ ਗਿਆ ਉਹਨੂੰ ਕਹਿੰਦਾ 5.5 ਕਰੋੜ ਰੁਪਈਆ ਦਿੱਤਾ, ਦੂਜੇ ਨੂੰ 8.5 ਕਰੋੜ ਰੁਪਈਆ ਦਿੱਤਾ, ਤੀਜੇ ਨੂੰ 7 ਕਰੋੜ ਰੁਪਈਆ ਜਿਹੜਾ ਸੀ ਉਹ ਦਿੱਤਾ। ਇਹ ਬਿੱਲ ਪਾਸ ਕਰਾਉਣ, ਕੰਮ ਅਲਾਟ ਕਰਾਉਣ ਤੇ ਮਸ਼ੀਨਾਂ ਦੀ ਖਰੀਦ ਵਗੈਰਾ ਦੀ ਗੱਲ ਜਿਹੜੀ ਉਹ ਮੰਨੀ ਸੀਗੀ। ਉਹਨੇ ਇਹ ਵੀ ਕਿਹਾ ਕਿ ਇੱਕ ਮੰਤਰੀ ਦੇ PA ਨੂੰ 2.5 ਕਰੋੜ ਤੇ ਦੂਜੇ ਸਾਬਕਾ ਮੰਤਰੀ ਨੂੰ 7 ਕਰੋੜ 35 ਲੱਖ ਤੇ ਇੱਕ ਮੰਤਰੀ ਨੂੰ 4 ਕਰੋੜ ਰੁਪਈਆ ਤੇ ਉਹਦੇ PA ਨੂੰ 50 ਲੱਖ ਰੁਪਈਆ ਜਿਹੜਾ ਉਹ ਦਿੱਤਾ। ਇੰਨਾ ਪੈਸਾ ਜਿਹੜਾ ਇਹਨੇ ਸੀਗਾ ਉਹ ਚੜਾਇਆ। ਔਰ ਇਹਨਾਂ ਮੰਤਰੀਆਂ ਤੋਂ ਇਲਾਵਾ ਜਿਹੜੇ ਹੁਣ ਸਾਬਕਾ ਹੋ ਗਏ ਨੇ IAS ਆਫੀਸਰ, ਉਹਨਾਂ ਦੇ ਨਾਮ ਵੀ ਇਹਦੇ ਵਿੱਚ ਬੋਲਦੇ ਰਹੇ ਨੇ ਜਿਨ੍ਹਾਂ ਨੂੰ ਪੈਸਾ ਦਿੱਤਾ। ਔਰ ਇਹਨਾਂ ਦੇ ਵਿੱਚ ਜਿਹਦੇ ਤੇ ਉਹ ਇਲਜ਼ਾਮ ਲਾਉਂਦਾ ਕਿ ਸਾਬਕਾ ਅਧਿਕਾਰੀ ਨੇ ਸਰਵੇਸ਼ ਕੌਸ਼ਲ, KBS ਸਿੱਧੂ ਤੇ ਕਾਹਨ ਸਿੰਘ ਪੰਨੂ, ਇਹਨਾਂ ਤਿੰਨਾਂ ਦੀ ਤਫਤੀਸ਼ ਜਿਹੜੀ ਆ ਉਹ ਕਰਾਉਣ ਦੇ ਵਾਸਤੇ ਲਿਖਿਆ ਗਿਆ। ਹੁਣ ਇਹ ਤਫਤੀਸ਼ ਦੀ ਫਾਈਲ ਜਿਹੜੀ ਆ ਉਹ ਅੱਗੇ ਤੁਰਨ ਦੇ ਅਸਾਰ ਬਣੇ ਆ ਘੱਟੋ ਘੱਟ। ਜਨਮੇਜਾ ਸੇਖੋਂ ਤੇ ਸ਼ਰਨਜੀਤ ਢਿੱਲੋਂ ਇਹਨਾਂ ਦੇ ਨਾਮ ਸਿੱਧੇ ਰੂਪ ਦੇ ਵਿੱਚ ਬੋਲਦੇ ਆ। ਉਂਝ ਵੈਸੇ ਇਸ ਮਾਮਲੇ ਦੇ ਵਿੱਚ ਜਿਹੜਾ ਜਾਂ ਇਹਨਾਂ ਮਾਮਲਿਆਂ ਦੇ ਵਿੱਚ ਸਿਕੰਦਰ ਮਲੂਕੇ ਦਾ ਨਾਮ ਵੀ ਕਿਤੇ ਨਾ ਕਿਤੇ ਜਿਹੜਾ ਉਹ ਬੋਲਦਾ ਰਿਹਾ। ਹੁਣ ਜਦੋਂ ਛਾਣਬੀਣ ਹੋਊਗੀ, ਜਾਂਚ ਹੋਊਗੀ, ਉਦੋਂ ਪਤਾ ਲੱਗੂਗਾ ਕੌਣ ਕਿੰਨਾ ਪੈਸਾ ਜਿਹੜਾ ਉਹ ਲੈ ਗਿਆ, ਖਾ ਗਿਆ। ਸਵਾਲ ਇਹ ਆ ਕਿ ਮਾਮਲਾ ਹੁਣ ਇਹ ਕਈ ਸਾਲ ਪੁਰਾਣਾ, ਇਹਦੇ ਦੌਰਾਨ ਨਾ ਤਾਂ ਗੁਰਿੰਦਰ ਭਾਪਾ ਜਿਹੜਾ ਜੀ ਉਹ ਜਲੇਬੀ ਵਰਗਾ ਸਿੱਧਾ ਤੇ ਨਾ ਬਾਕੀ ਜਿਹੜੇ ਖਾ ਗਏ
ਆਫਟਰ ਆਲ ਸਬੂਤ ਤਾਂ ਕਾਫੀ ਹੱਦ ਤੱਕ ਉਹ ਮਿਟਾ ਗਏ ਹੋਣਗੇ। ਹਾਂ ਨਾ ਜ਼ਰੂਰ ਹੈ, ਸਰਕਾਰੀ ਫਾਈਲਾਂ ਦੇ ਵਿੱਚ ਅਜੇ ਸਾਰਾ ਕੁਝ ਜ਼ਰੂਰ ਪਿਆ। ਜੀ, ਜਾਂਦਿਆਂ ਦੀ ਗੱਲ ਕਰ ਲਈਏ ਸੰਗਰੂਰ ਲੋਕ ਸਭਾ ਹਲਕੇ ਦੀਆਂ ਵੋਟਾਂ ਦੀ। ਪੰਨੂ ਸਾਹਿਬ, ਵੋਟਾਂ ਕੱਲ ਨੂੰ ਪੈਣਗੀਆਂ ਜੀ। ਦੇਖੋ ਇਹ ਲਗਭਗ ਹੁਣ ਤਾਂ ਸਾਰੇ ਪੜਾਅ ਮੁਕੰਮਲ ਹੋ ਗਏ। ਅੱਜ ਜਿਹੜੇ ਉਮੀਦਵਾਰ ਨੇ ਜਾਂ ਉਹਨਾਂ ਦੇ ਹਮਾਇਤੀ ਨੇ ਉਹ ਘਰੋਂ ਘਰੀ ਜਾ ਸਕਦੇ ਆ। ਕੁਝ ਲੋਕ ਲੈ ਕੇ ਧਾਰਾ 144 ਲੱਗ ਗਈ ਆ, ਬਾਹਰਲੇ ਲੋਕਾਂ ਨੂੰ ਜਿਹੜਾ ਉਹ ਹਲਕੇ ਦੇ ਵਿੱਚੋਂ ਜਾਣ ਦੇ ਹੁਕਮ ਦੇ ਦਿੱਤੇ ਗਏ ਆ। ਲਾਸਟ ਦਿਨ ਜਿਹੜਾ ਸੀਗਾ ਦੀ ਉਹ ਰੋਡ ਸ਼ੋਆਂ ਦਾ ਰਿਹਾ। ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਧੂਰੀ ਵਿਧਾਨ ਸਭਾ ਹਲਕੇ ਦੇ ਵਿੱਚ ਰੋਡ ਸ਼ੋ ਕੱਢੇ ਔਰ ਕਈ ਪਿੰਡਾਂ ਦੇ ਵਿੱਚ ਜਾ ਕੇ ਉਹਨਾਂ ਨੇ ਛੋਟੀਆਂ ਜਿਹੜੀਆਂ ਮੀਟਿੰਗ ਸੀਗੀਆਂ ਉਹਨਾਂ ਨੂੰ ਸੰਬੋਧਨ ਕੀਤਾ। ਸੁਖਬੀਰ ਸਿੰਘ ਬਾਦਲ ਹੋਰਾਂ ਨੇ ਕਮਲਦੀਪ ਕੌਰ ਦੇ ਹੱਕ ਦੇ ਵਿੱਚ ਪਿੰਡਾਂ ਦੇ ਵਿੱਚ ਜਾ ਕੇ ਸੰਬੋਧਨ ਕੀਤਾ। ਕੇਵਲ ਢਿੱਲੋਂ ਨੇ ਵੀ ਕੇਵਲ ਢਿੱਲੋਂ ਦੇ ਨਾਲ ਪਰਮਿੰਦਰ ਢੀਂਡਸਾ ਨੇ ਜਾ ਕੇ ਸੰਬੋਧਨ ਕੀਤਾ। ਸਿਮਰਨਜੀਤ ਸਿੰਘ ਮਾਨ ਹੋਰਾਂ ਨੇ ਰੋਡ ਸ਼ੋ ਕੱਢ ਕੇ ਵੋਟਾਂ ਮੰਗੀਆਂ। ਵੈਸੇ ਉਹਨਾਂ ਨੇ ਖਾਲਿਸਤਾਨ ਦਾ ਨਾਰਾ ਨਹੀਂ ਲਾਇਆ ਇਹ ਪੂਰੇ ਚੋਣ ਪ੍ਰਚਾਰ ਦੇ ਦੌਰਾਨ। ਸ਼ਾਇਦ ਹੋ ਸਕਦਾ ਜਿੱਦਣ ਨਤੀਜਾ ਉਹ ਉਦੋਂ ਲਾਉਣਗੇ। ਔਰ ਉਹਨਾਂ ਨੇ ਜਿਹੜੀਆਂ ਵੋਟਾਂ ਮੰਗੀਆਂ ਤੇ ਇਹ ਕਿਹਾ ਕਿ ਸੰਸਦ ਦੇ ਵਿੱਚ ਪੰਜਾਬ ਦੇ ਹਿੱਤਾਂ ਲਈ ਮੈਂ ਆਪਣੀ ਆਵਾਜ਼ ਜਿਹੜੀ ਆ ਉਹ ਬੁਲੰਦ ਕਰੂੰਗਾ। ਇਹ ਉਹਨਾਂ ਨੇ ਗੱਲ ਜਿਹੜੀ ਕਹੀ। ਹੋ ਸਕਦਾ ਅੱਖ ਮਾਰ ਕੇ ਜਿਹੜਾ ਉਹ ਨਾਰਾ ਲਾਤਾ ਹੋਵੇ, ਕਿਉਂਕਿ ਅਕਸਰ ਉਹ ਇਸ ਪੱਖੋਂ ਵੀ ਜਾਣੇ ਜਾਂਦੇ ਆ। ਉਹਨਾਂ ਨੇ ਇਹ ਗੱਲ ਕਹੀ ਸੀਗੀ ਕਿ ਹੱਥ ਚੁੱਕਣ ਦੀ ਲੋੜ ਨਹੀਂ, ਅੱਖ ਮਾਰ ਦਿਓ ਬਸ। ਤੋ ਲੋਕ ਜਿਹੜੇ ਨੇ, ਇੱਕ ਗੱਲ ਹੈਗੀ ਆ ਕਿ ਵੋਟਰਾਂ ਦੇ ਵਿੱਚ ਕੋਈ ਬਹੁਤ ਵੱਡਾ ਉਤਸ਼ਾਹ ਨਹੀਂ ਹੈਗਾ ਜੀ। ਇਹਦੇ ਕਰਕੇ ਜਿਹੜੀ ਵੋਟ ਪਰਸੈਂਟੇਜ ਹੈ ਉਹ ਡਿੱਗੂਗੀ। ਵੋਟ ਪਰਸੈਂਟੇਜ ਕਿੰਨੀ ਕੁ ਵੋਟ ਪਰਸੈਂਟੇਜ ਉੱਥੇ ਜਾਂਦੀ ਹੈ, ਇਹ ਬੜਾ ਅਹਿਮ ਰਹੂਗਾ। ਮੇਰੀ ਚਾਚੇ ਵੋਟ ਪਰਸੈਂਟੇਜ ਕਾਫੀ ਡਿੱਗੂਗੀ। ਹੁਣ ਵੋਟਾਂ ਡਿੱਗਣ ਦਾ ਜਿਹੜਾ ਨੁਕਸਾਨ ਹੈ ਉਹ ਕਿਹੜੀ ਪਾਰਟੀ ਨੂੰ ਹੋਊਗਾ, ਉਹਦੀਆਂ ਕੈਲਕੂਲੇਸ਼ਨ ਜਾਰੀ ਨੇ। ਮੌਸਮ ਤਾਂ ਠੀਕ ਹੈ, ਗਰਮੀ ਤਾਂ ਘਟ ਗਈ ਹੈ ਕਿਉਂਕਿ ਮੀਂਹ ਦੇ ਰੰਗ ਪਿਛਲੇ ਕੁਝ ਦਿਨਾਂ ਤੋਂ ਬਣੇ ਹੋਏ ਨੇ। ਅਰਲੀ ਮੌਨਸੂਨ ਜਿਹੜੀਆਂ ਉਹ ਆ ਜਾਣ ਦੇ ਆਸਾਰ ਨੇ। ਦੂਸਰਾ ਜਿਹੜਾ ਝੋਨਾ ਲੱਗਣ ਲੱਗ ਗਿਆ, ਮੀਂਹ ਪੈਣ ਦੇ ਨਾਲ ਝੋਨਾ ਬਹੁਤ ਤੇਜ਼ੀ ਦੇ ਨਾਲ ਲੱਗਣ ਲੱਗ ਗਿਆ। ਜ਼ਿਮੀਂਦਾਰ ਉਧਰ ਬਿਜ਼ੀ ਹੋ ਗਿਆ ਕਿਉਂਕਿ ਉਹਨੂੰ ਆਪਣੀ ਫਸਲ ਦਾ ਪਹਿਲਾਂ ਹੈ। ਤਾਂ ਉਹ ਕਿੰਨੀਆਂ ਵੋਟਾਂ ਕਿਹੜੀ ਪਾਰਟੀ ਕਮਿਟਮੈਂਟ ਦੇ ਨਾਲ ਕੱਢ ਲੈਂਦੀ ਹੈ, ਇਹਦੇ ਉੱਤੇ ਜਿਹੜਾ ਉਹ ਨਿਰਭਰ ਕਰੂਗਾ ਜਿੱਤ ਹਾਰ ਦਾ। ਜਿਸ ਮਾਰਜਨ ਦੇ ਨਾਲ ਭਗਵੰਤ ਮਾਨ ਹੋਰੀ ਇਸ ਸੀਟ ਨੂੰ 2 ਵਾਰੀ ਜਿੱਤ ਚੁੱਕੇ ਆ, ਉਸ ਤਰ੍ਹਾਂ ਦਾ ਮਾਰਜਨ ਜਿਹੜਾ ਕੀ ਆਮ ਆਦਮੀ ਪਾਰਟੀ ਜਿਹੜਾ ਉਹ ਲੈ ਸਕੂਗੀ, ਇਹ ਸਵਾਲ ਹੈ। ਗੱਲ ਇਹ ਆ ਕਿ ਕਿੰਨੇ ਮਾਰਜਨ ਦੇ ਨਾਲ ਉਹ ਜਿੱਤਦੇ ਆ। ਔਰ ਜਿਹੜਾ ਵੱਡੀ ਗੱਲ ਇੱਥੇ ਇਹ ਰਹੂਗੀ ਕਿ ਅਕਾਲੀ ਦਲ ਬਾਦਲ ਤੇ ਸਿਮਰਨਜੀਤ ਸਿੰਘ ਮਾਨ ਦੇ ਵਿਚਾਲੇ ਇਹ ਮੁਕਾਬਲਾ ਰਹੂਗਾ ਕਿ ਇਹਨਾਂ ਦੋਨਾਂ ਦੇ ਵਿੱਚੋਂ ਵੋਟਾਂ ਵੱਧ ਪਾਉਣ ਲੈਂਦਾ। ਸੁਖਬੀਰ ਸਿੰਘ ਬਾਦਲ ਦੀ ਜਿਹੜੀ ਪ੍ਰਧਾਨਗੀ ਆ ਉਹਨੂੰ ਆਈ ਥਿੰਕ ਵੱਡਾ ਚੈਲੰਜ ਹੋਣ ਵਾਲਾ ਆਉਣ ਵਾਲੇ ਦਿਨਾਂ ਦੇ ਦੌਰਾਨ ਇਸ ਚੋਣ ਦੇ ਨਤੀਜਿਆਂ ਤੋਂ ਬਾਅਦ। ਜੀ ਪੰਨੂ ਸਾਹਿਬ, ਬਹੁਤ ਧੰਨਵਾਦ ਜੀ ਇਹਨਾਂ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ। ਮਿਹਰਬਾਨੀ, ਥੈਂਕ ਯੂ ਜੀ। ਇਹ ਸਨ ਆਪਣੇ ਨਾਲ ਬਲਤੇਜ ਪੰਨੂ ਜੀ, ਜਿਨ੍ਹਾਂ ਦੇ ਨਾਲ ਆਪਾਂ ਸੰਗਰੂਰ ਲੋਕ ਸਭਾ ਚੋਣਾਂ ਦੇ ਲਈ ਕੱਲ ਨੂੰ ਵੋਟਾਂ ਪੈਣਗੀਆਂ, ਖੁੱਲਣਗੀਆਂ ਸਿੰਜਾਈ ਘੁਟਾਲੇ ਦੀਆਂ ਫਾਈਲਾਂ। ਈਡੀ ਵੱਲੋਂ ਰਾਹੁਲ ਗਾਂਧੀ ਤੋਂ ਪੁੱਛ ਪੜਤਾਲ ਲਗਾਤਾਰ ਜਾਰੀ ਹੈ। ਬਠਿੰਡਾ ਜ਼ਿਲ੍ਹੇ ਦੀ ਕਰੋੜਾਂ ਦੀ ਜ਼ਮੀਨ ਜਿਹੜੀ ਨਿਗਲੀ ਗਈ। ਰਾਸ਼ਟਰਪਤੀ ਚੋਣਾਂ ਦੇ ਲਈ ਵਿਰੋਧੀ ਧਿਰ ਤੇ ਸੱਤਾਧਾਰੀ ਧਿਰ ਨੇ ਉਮੀਦਵਾਰ ਜਿਹੜੇ ਐਲਾਨ ਦਿੱਤੇ ਆ। ਸਾਬਕਾ ਮੰਤਰੀ ਹਾਈ ਕੋਰਟ ਤੋਂ ਖਾਲੀ ਹੱਥ ਮੁੜੇ। ਮਹਾਰਾਸ਼ਟਰ ਦੀ ਉਧਵ ਠਾਕਰੇ ਸਰਕਾਰ ਡਿੱਗਣ ਦੇ ਕੰਢੇ। ਇਹਨਾਂ ਖਬਰਾਂ ਨੂੰ ਲੈ ਕੇ ਆਪਾਂ ਚਰਚਾ ਕੀਤੀ। ਉਹਨਾਂ ਨੇ ਇਹਨਾਂ ਖਬਰਾਂ ਦਾ ਤਫਸੀਲ ਆਪਾਂ ਨੂੰ ਦਿੱਤਾ, ਨਾਲ ਆਪਣੀਆਂ ਟਿੱਪਣੀਆਂ ਕੀਤੀਆਂ ਨੇ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਇੰਨਾ ਹੀ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ, ਸਤਿਕਾਰ ਤੇ ਅਦਬ ਸਹਿਤ ਸਤਿ ਸ਼੍ਰੀ ਅਕਾਲ।